ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਜੀ, ਜਿਨ੍ਹਾਂ ਨੇ ਪਿੱਛੇ ਜੇ ਬਿਆਨ ਦਿੱਤਾ ਸੀ ਕਿ ਅਸੀਂ ਇਹੋ ਜਿਹਾ ਰਾਜ ਭਾਗ ਚਲਾਉਣਾ ਹੈ ਜਿਹੜੇ ਬਾਹਰਲੇ ਮੁਲਕਾਂ ਨੂੰ ਭੱਜੇ ਜਾਂਦੇ ਆ, ਜਿਹੜੇ ਉੱਥੇ ਵਸੇ ਹੋਏ ਨੇ ਉਹ ਵੀ ਇੱਥੇ ਆਉਣਗੇ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹ ਕਹਿੰਦਾ ਹੈਗਾ ਵੀ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਸਾਰੇ ਪੰਜਾਬ ਦੇ ਵਿੱਚ ਆਈਲੈਟਸ ਦੀ ਪੜ੍ਹਾਈ ਸ਼ੁਰੂ ਕਰਾਓ ਤਾਂ ਕਿ ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਜਾਣ ਵਿੱਚ ਸੌਖ ਆਵੇ। ਇੱਕ ਪਾਸੇ ਭਗਵੰਤ ਮਾਨ ਜਿਹੜਾ ਉਹ ਕਹਿੰਦਾ ਬਾਹਰੋਂ ਲੈ ਕੇ ਆਉਣੇ ਆ ਤੇ ਕੁਲਦੀਪ ਸਿੰਘ ਧਾਲੀਵਾਲ ਕਹਿੰਦਾ ਇੱਥੇ ਕੋਈ ਰਹਿਣ ਨਹੀਂ ਦੇਣਾ। ਹੁਣ ਦੱਸੋ ਦੁਨੀਆ ਕਿੱਧਰ ਨੂੰ ਜਾਵੇ? ਇੱਥੇ 70% ਜਿਵੇਂ ਰਿਜ਼ਰਵੇਸ਼ਨ ਹੋਵੇ ਕਿ ਗੈਰ ਪੰਜਾਬੀ ਰੱਖਣੇ ਆ। ਜਿੰਨੇ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਨੇ ਉਹਦੇ ਵਿੱਚ ਪੰਜਾਬੀ ਬੰਦਾ, ਪੰਜਾਬ ਦਾ ਬੰਦਾ ਤਾਂ ਕੋਈ ਰੱਖਿਆ ਕਦੇ ਹੀ ਜਾਂਦਾ, ਸਾਰੇ ਜਿਹੜੇ ਆਊਟਸਾਈਡਰ ਰੱਖੇ ਜਾਂਦੇ ਆ। ਕੇਂਦਰ ਵਾਲਿਆਂ ਨੇ ਸਮਝ ਲਿਆ ਕਿ ਇਹ ਜ਼ਰੂਰ ਬੇਅੰਤ ਸਿੰਘ ਹੋਣਾ। ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਨਾ ਵੀ ਇੱਕ ਨਾ ਇੱਕ ਦਿਨ ਬੇਅੰਤ ਸਿੰਘ ਹੋਣਾ, ਹੁਣ ਤਾਂ ਸਾਰਿਆਂ ਨੂੰ ਲੱਗਦਾ ਇਸ ਕਰਕੇ ਉਹਨੂੰ ਜੈਡ ਸਿਕਿਉਰਿਟੀ ਦੇਤੀ ਕਿ ਭਰਾਵਾ ਤੈਂ ਕੋਈ ਨਾ ਕੋਈ ਸਿਆਪਾ ਛੇੜ ਲੈਣਾ ਤੇ ਇੱਥੇ ਫਿਰ ਤੇਰੀ ਜ਼ਿੰਦਗੀ ਦਾਅ ਤੇ ਲੱਗ ਸਕਦੀ ਆ। ਜਿਸ ਤਰੀਕੇ ਨਾਲ ਇਹਨੂੰ ਜੈਡ ਸਿਕਿਉਰਿਟੀ ਦਿੱਤੀ ਗਈ ਆ, ਹੁਣ ਪੰਜਾਬ ਦੇ ਸਿੱਖਾਂ ਦੇ ਨਾਲ ਇਹਦਾ ਭੇੜ ਲਾਜ਼ਮੀ ਪਵਾਉਣਗੇ। ਪੰਜਾਬ ਦੇ ਵਿੱਚ ਥਾਂ ਦੇ ਉੱਤੋਂ ਇਹ ਖਬਰਾਂ ਆ ਰਹੀਆਂ ਨੇ ਕਿ ਜੀ ਇੱਥੇ ਗੈਰ ਪੰਜਾਬੀ ਲੋਕਾਂ ਨੇ ਪੰਜਾਬ ਦੇ ਅਸਲ ਵਾਸੀਆਂ ਦਾ ਜਾਉਣਾ ਦੁੱਭਰ ਕੀਤਾ ਪਿਆ। ਇਹ ਜ਼ਰੂਰ ਪਤਾ ਕਰਨ ਦੀ ਲੋੜ ਆ ਕਿ ਭਾਰਤ ਦੇ ਬਾਕੀ ਸੂਬਿਆਂ ਦੀ ਬਜਾਏ ਪੰਜਾਬ ਦੇ ਵਿੱਚ ਇਹ ਕਾਹਤੋਂ ਆਉਂਦੇ ਆ, ਕਿਉਂਕਿ ਸਾਰੇ ਭਾਰਤ ਦੇ ਜਿਹੜੇ RSS ਦੇ ਹਿੰਦੂ ਤਵੀਆਂ ਦੇ ਏਜੰਡੇ ਆ ਉਹਦੇ ਤਹਿਤ ਇਹਨਾਂ ਨੂੰ ਇੱਥੇ ਵਸਾਇਆ ਜਾ ਰਿਹਾ। ਇਹ ਗੁਜਰਾਤ ਦੇ ਵਿੱਚ, ਬੰਬੇ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਇਹ ਲਹਿਰ ਚੱਲੇ ਕਿ ਜੀ ਸਾਡੇ ਹਿੱਤਾਂ ਨੂੰ ਖਤਰਾ ਤੇ ਅਸੀਂ ਸਥਾਨਕ ਮੂਲ ਵਾਸੀ ਲੋਕ ਜਿਹੜੇ ਆ ਉਹ ਯੂਪੀ ਬਿਹਾਰ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ, ਇੱਥੋਂ ਇਹਨਾਂ ਨੂੰ ਭਜਾਓ। ਪੰਜਾਬ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਕਰੇ ਤਾਂ ਇੱਥੇ ਕਹਿਣਗੇ ਜੀ ਇਹ ਤਾਂ ਬੜੀ ਮਾੜੀ ਗੱਲ ਹੋਊਗੀ। ਜੇ ਬਾਹਰਲੇ ਮੁਲਕਾਂ 'ਚ ਜਾ ਕੇ ਉੱਥੋਂ ਦੇ ਲੋਕਾਂ ਦੀ ਇੱਜ਼ਤ ਨੂੰ ਹੱਥ ਪਾਈਏ, ਉੱਥੋਂ ਦੇ ਲੋਕਾਂ ਨਾਲ ਕੁੱਟ ਕਟਾਪੇ ਕਰੀਏ, ਉੱਥੋਂ ਦੇ ਲੋਕਾਂ ਦੇ ਨਾਲ ਬਦ ਕਲਾਮੀ ਕਰੀਏ, ਬਦ ਸਲੂਕੀ ਕਰੀਏ, ਫਿਰ ਸਾਨੂੰ ਉੱਥੇ ਖੈਰ ਕਰੂਗਾ ਕੋਈ? ਆਹੀ ਕੁਝ ਪੰਜਾਬ ਦੇ ਵਿੱਚ ਇਸ ਵੇਲੇ ਵਾਪਰ ਰਿਹਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਰਤ ਦੀ ਨਵੀਂ ਪਾਰਲੀਮੈਂਟ ਆ ਜਿਹੜੀ, ਉਹਦਾ ਉਦਘਾਟਨ ਹੋਣਾ ਤੇ ਇੱਥੇ ਸਾਰੀਆਂ ਜਿਹੜੀਆਂ ਨਰਿੰਦਰ ਮੋਦੀ ਦੇ ਜਾਂ ਭਾਜਪਾ ਦੇ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਇਸ ਕਰਕੇ ਇਸ ਪ੍ਰੋਗਰਾਮ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੋਇਆ ਵਾ ਕਿ ਇੱਥੇ ਜੀ ਜਮਹੂਰੀ ਕਦਰਾਂ ਕੀਮਤਾਂ ਨੂੰ ਜਾਂ ਮੁਲਕ ਦੇ ਸਿਸਟਮ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਖਾਸ ਤੌਰ ਦੇ ਉੱਤੇ ਰਾਸ਼ਟਰਪਤੀ ਤੋਂ ਕਿਉਂ ਨਹੀਂ ਉਦਘਾਟਨ ਕਰਾਇਆ ਜਾ ਰਿਹਾ। ਹੁਣ ਇਹਦੇ ਵਿੱਚ ਜਿਹੜਾ ਘੁੰਡੀ ਲੋਕਾਂ ਦੇ ਜ਼ਿਹਨ ਵਿੱਚ ਨਹੀਂ ਆ ਰਹੀ ਉਹ ਇਹ ਆ ਕਿ ਹਿੰਦੂ ਤਵੀ ਜਿਹੜੀ ਸੋਚ ਆ ਬ੍ਰਾਹਮਣਵਾਦ, ਉਹਦੇ ਵਿੱਚ ਦਲਿਤ ਹੋਣਾ ਤੇ ਉਸ ਤੋਂ ਉੱਪਰ ਔਰਤ ਹੋਣਾ ਇਹ ਬੜਾ ਮਾੜਾ ਉਹਨਾਂ ਦੇ ਹਿਸਾਬ ਨਾਲ। ਉਹਨਾਂ ਦੇ ਬੜੀਆਂ ਹੀ ਗੱਲਾਂ ਬਾਤਾਂ ਉਹਨਾਂ ਦੇ ਗ੍ਰੰਥਾਂ 'ਚ ਨੇ, ਉਹਨਾਂ ਦੇ ਜੀਵਨ ਵਿੱਚ ਨੇ। ਸੋ ਇਸ ਮੌਕੇ ਜਦੋਂ ਇਹ ਚਰਚਾ ਚੱਲ ਰਹੀ ਆ ਕਿ ਰਾਸ਼ਟਰਪਤੀ ਜਿਹੜੀ ਆ ਉਹ ਬੀਬੀ ਨੂੰ ਕਿਉਂ ਨਹੀਂ ਮੌਕਾ ਦਿੱਤਾ ਜਾ ਰਿਹਾ, ਤਾਂ ਕੁਝ ਲੋਕਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਐਪਲੀਕੇਸ਼ਨ ਪਾ ਕੇ ਦੇਖ ਲਈ, ਪਰ ਸੁਪਰੀਮ ਕੋਰਟ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਰਵਾਉਣ ਬਾਰੇ ਜਿਹੜੀ ਪਟੀਸ਼ਨ ਆਈ ਆ ਉਹ ਸੁਣਨ ਤੋਂ ਹੀ ਇਨਕਾਰ ਕਰਤਾ। ਇਹ ਆ ਜਲਵਾ ਮੋਦੀ ਸਾਹਿਬ ਦਾ। ਤੇ ਜਿਹੜੇ ਸਾਡੇ ਧੂ ਇੱਥੇ 24 ਘੰਟੇ ਟੱਪਦੇ ਰਹਿੰਦੇ ਆ ਕਿ ਜੀ ਮੁਲਕ 'ਚ ਡੈਮੋਕ੍ਰੇਸੀ ਆ, ਫੇਰ ਕੀ ਹੋ ਗਿਆ ਜੀ ਜੇ ਕਦੇ ਕਦਾਈ ਕੋਈ ਵਾਧਾ ਘਾਟਾ ਹੋ ਜਾਂਦਾ। ਭਾਈ ਤਾਰੇ ਤਾਂ ਆਪਾਂ ਨੂੰ ਕਾਂਗਰਸ ਨੇ ਬਥੇਰੇ ਵਧੀਆ ਦਿਖਾਤੇ ਆ। ਉਹ ਕਾਂਗਰਸ ਜਿਹਨੇ 1947 ਤੋਂ ਪਹਿਲਾਂ ਸਾਡੇ ਨਾਲ ਗੁਰਦੁਆਰਿਆਂ 'ਚ ਖੜ ਕੇ ਪਰਨ ਕੀਤੇ, ਸੌਹਾਂ ਖਾਧੀਆਂ, ਬਚਨ ਕੀਤੇ ਤੇ ਜਿਹੜੀ ਉਹ ਗੱਲ ਕਹਿੰਦੇ ਹੁੰਦੇ ਆ
रघु कुल रीत सदा चली आई, प्राण जाए पर बचन ना जाई। ਉਹਦਾ ਕਦੇ ਵੀ ਕਿਸੇ ਵੀ ਰੂਪ ਦੇ ਵਿੱਚ ਜਿਨ੍ਹਾਂ ਨੇ ਪਾਲਣ ਨਹੀਂ ਕੀਤਾ, ਉਹ ਲੋਕ ਜਿਨ੍ਹਾਂ ਨੇ ਬੜੀਆਂ ਸੋਹਾਂ ਸਾਹਾਂ ਜਿਹੀਆਂ ਖਾਧੀਆਂ, ਉਹਨਾਂ ਨੇ 1947 ਦੇ ਵਿੱਚ 15 ਅਗਸਤ ਨੂੰ ਗੋਰੇ ਇੱਥੋਂ ਜਾਂਦੇ ਆ ਤੇ ਅਗਸਤ ਤੋਂ ਥੋੜਾ ਟਾਈਮ 55 ਦਿਨ ਮਤਲਬ ਲੰਘੇ ਸੀ, 55ਵੇਂ ਦਿਨ ਆਰਡਰ ਕਰਤਾ ਸੀ ਵੀ ਸਿੱਖ ਜਰੈਮ ਪੇਸ਼ਾ ਕੌਮ ਆ। ਸੋ ਸਿੱਖਾਂ ਨੂੰ 1947 ਤੋਂ ਜਿੰਨਾ ਛਤਰ ਫਿਰਿਆ, ਜਿੰਨੀ ਬੇਇੱਜ਼ਤੀ ਕੀਤੀ, ਜਿੰਨਾ ਜਲੀਲ ਕੀਤਾ, ਜੇ ਕੋਈ ਹੋਰ ਕੋਈ ਕੌਮ ਹੁੰਦੀ ਤਾਂ ਠੋਕ ਵਜਾ ਕੇ ਪਹਿਲੇ 5 ਸਾਲਾਂ ਦੇ ਵਿੱਚ ਹੀ ਮੋਰਚਾ ਗੱਡ ਦਿੰਦੀ ਕਿ ਅਸੀਂ ਤੁਹਾਡੇ ਨਾਲ ਰਹਿਣਾ। ਪਰ ਹੁਣ ਤਾਂ ਲੱਗਦਾ ਵੀ ਇਸ ਮੁਲਕ ਦੇ ਜਿਹੜੇ ਹਿੰਦੂ ਤਵੀ ਹਾਕਮ ਆ, ਉਹ ਵੀ ਬੇਸ਼ਰਮ ਹੋਏ ਬੈਠੇ ਆ ਵੀ ਇੰਨਾ ਇਹਨਾਂ ਨੂੰ ਜਲੀਲ ਕਰਦੇ ਆ, ਇਹ ਫੇਰ ਭਾਰਤ ਮਾਤਾ ਕੀ ਜੈ ਕਹਿੰਦੇ ਫਿਰਦੇ ਆ। ਚਲੋ ਕਦੇ ਨਾ ਕਦੇ ਹੋ ਸਕਦਾ ਅਕਲ ਆ ਜਾਵੇ, ਤੇ ਜਿਹੜੀਆਂ ਜਬਲੀਆਂ ਰੋੜਦੇ ਆ ਕਿ ਜੀ ਇਹਨੂੰ ਕਿਸੇ ਪਾਸਿਓਂ ਸਮੁੰਦਰ ਨਹੀਂ ਲੱਗਣਾ, ਇੱਥੇ ਜੀ ਰਹਿਣਾ ਔਖਾ ਹੋ ਜੂ। ਭਾਈ ਆ ਅਫਗਾਨਿਸਤਾਨ ਵਾਲੇ ਆ, ਉਹਨਾਂ ਨੂੰ ਨਹੀਂ ਦਿਖਦਾ ਹੈਗਾ ਵੀ ਸਾਨੂੰ ਸਮੁੰਦਰ ਨਹੀਂ ਲੱਗਦਾ। ਅਫਗਾਨਿਸਤਾਨ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਰਾਜ ਭਾਗ ਕਰਨਾ ਸ਼ੁਰੂ ਕੀਤਾ ਹੋਇਆ, ਉਹ ਵੀ ਤਾਂ ਰਾਜ ਭਾਗ ਕਰਦੇ ਹੀ ਨੇ। ਹੋਰ ਬੜੇ ਲੋਕ ਨੇ ਆਲੇ ਦੁਆਲੇ ਸਾਡੇ, ਜਿਨ੍ਹਾਂ ਦੇ ਖਿੱਤੇ ਵੀ ਛੋਟੇ ਆ, ਕਈ ਪੰਜਾਬ ਨਾਲੋਂ ਵੀ ਛੋਟੇ ਹੈਗੇ ਆ ਇਸ ਧਰਤੀ ਤੇ ਰਾਜ। ਮਾਸਟਰ ਤਾਰਾ ਸਿੰਘ ਨੇ 1950 ਤੋਂ ਬਾਅਦ ਕੁਝ ਕਿਤਾਬਾਂ ਕਤੂਬਾਂ ਪੜ੍ਹੀਆਂ ਤੇ ਫੇਰ ਕਹਿੰਦਾ ਫਿਰ ਵੀ ਆਹ ਚੀਜ਼ਾਂ ਜੇ ਮੈਂ ਪਹਿਲਾਂ ਪੜ੍ਹੀਆਂ ਹੁੰਦੀਆਂ ਤਾਂ ਮੈਂ ਕਦੇ ਵੀ ਅੰਗਰੇਜ਼ਾਂ ਤੋਂ ਜਿਹੜੀ ਇਹ ਮਨਾ ਕੀਤਾ ਵੀ ਰਾਜ ਮੈਂ ਨਹੀਂ ਲੈਣਾ, ਉਹ ਮੈਂ ਨਾ ਕਰਦਾ। ਇਹ ਗੱਲਾਂ ਅੱਜ ਸਾਰਿਆਂ ਦੇ ਸਾਹਮਣੇ ਆ। ਤੇ ਜਿਹੜੇ ਅੱਜ ਰੋੜਨ ਲੱਗੇ ਹੋਏ ਨੇ ਗਪੌੜੇ ਕਿ ਜੀ ਖਾਲਿਸਤਾਨ ਲੈਂਡਲੌਕ ਮੁਲਕ ਹੋਏਗਾ, ਬੜੀ ਸੋਹਣੀ ਗੱਲ ਆ ਭਾਈ। ਫਿਰ ਜਿਹੜੇ ਬਾਕੀ ਦੁਨੀਆ ਦੇ ਲੈਂਡਲੌਕ ਮੁਲਕ ਨੇ ਉਹਨਾਂ ਦਾ ਕਿਵੇਂ ਸਰਦਾ? ਤੇ ਜਿਹੜਾ ਕਹਿੰਦੇ ਹੋ ਵੀ ਇਹ ਤਾਂ ਜੀ ਅਸਫਲ ਹੋ ਜੂ, ਫਿਰ ਉੱਪਰੋਂ ਜਬਲੀ ਸਭ ਤੋਂ ਵੱਡੀ ਮਾਰਨਗੇ ਜੀ ਪਾਕਿਸਤਾਨ ਵਾਲਾ ਹਾਲ ਹੋ ਜੂ। 1947 ਤੋਂ ਪਾਕਿਸਤਾਨ ਵੀ ਆਪਦੇ ਤਰੀਕੇ ਨਾਲ ਚੱਲੀ ਜਾਂਦਾ, ਕੱਲਾ ਭਾਰਤ ਦੇ ਮੀਡੀਆ ਮਗਰ ਨਾ ਲੱਗਿਆ ਕਰੋ। ਭਾਰਤ ਦੇ ਮੀਡੀਆ ਨੇ ਤਾਂ ਪਾਕਿਸਤਾਨ ਨੂੰ ਤਾਂ ਜਿਵੇਂ ਅੱਜ ਭੰਡਦਾ ਸੋ ਭੰਡਦਾ, ਜਦੋਂ ਖਾਲਿਸਤਾਨ ਪੂਰਾ ਕਾਮਯਾਬ ਮੁਲਕ ਵੀ ਹੋ ਜੂ ਉਦੋਂ ਵੀ ਇਹਨੇ ਅਸੀਂ ਲੇਰਾਂ ਮਾਰਨੀਆਂ। ਪਰ ਸਾਨੂੰ ਇਸ ਗੱਲ ਦੀ ਗਰੰਟੀ ਆ ਕਿ ਜੇ ਕਦੇ ਖਾਲਿਸਤਾਨ ਬਣ ਗਿਆ ਤੇ ਜਦੋਂ ਉਹ ਕਾਮਯਾਬ ਹੋ ਗਿਆ ਤਾਂ ਜਿਹੜੇ ਹਿੰਦੂ ਖਾਲਿਸਤਾਨ ਵਿੱਚ ਰਹਿੰਦੇ ਹੋਣਗੇ, ਉਹਨਾਂ ਨੇ ਕਦੇ ਕਿਸੇ ਦਿਨ ਇਕੱਠ ਕਰਕੇ ਕੁਝ ਹਿੰਦੂਆਂ ਨੂੰ ਫੜ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕਰਨੀ ਆ, ਤੇ ਅਖਬਾਰਾਂ ਤੇ ਖਬਰ ਇਹ ਆ ਕਰਨੀ ਆ ਵੀ ਖਾਲਿਸਤਾਨ ਵਿੱਚ ਰਹਿੰਦੇ ਹਿੰਦੂਆਂ ਨੇ ਉਹਨਾਂ ਹਿੰਦੁਸਤਾਨੀ ਹਿੰਦੂਆਂ ਨੂੰ, ਜਿਹੜੇ ਘੁਸਪੈਠ ਕਰਕੇ ਖਾਲਿਸਤਾਨ ਵਿੱਚ ਵਸਦੇ ਹਿੰਦੂਆਂ ਨੂੰ ਭੜਕਾਉਣ ਆਏ ਸੀ ਕਿ ਖਾਲਿਸਤਾਨ ਦੇ ਖਿਲਾਫ ਸਰਗਰਮ ਹੋ ਜਾਓ, ਉਹਨਾਂ ਹਿੰਦੂਆਂ ਨੇ ਖੁਦ ਹੀ ਅੱਗ ਲਾਤੀ ਵੀ ਇੰਨਾ ਵਧੀਆ ਮੁਲਕ ਆ ਤੁਹਾਡੇ ਭਾਰਤ ਵਿੱਚ, ਨਰਕ ਵਾ ਤੇ ਇੱਥੇ ਸਵਰਗ ਵਾ। ਇੰਨੇ ਵਧੀਆ ਮੁਲਕ, ਇੰਨੇ ਵਧੀਆ ਲੋਕ, ਜਿੱਥੇ ਹਰੇਕ ਨਾਗਰਿਕ ਨੂੰ ਫਿਕਰ ਪਿਆ ਰਹਿੰਦਾ ਵੀ ਇਸ ਮੁਲਕ ਦੇ ਬਾਰੇ ਕਿਸੇ ਨੂੰ ਇਹ ਕਹਿਣ ਦਾ ਮੌਕਾ ਨਾ ਮਿਲ ਜੇ ਕਿ ਅਸੀਂ ਇੱਥੇ ਦੁਖੀ ਆ। ਤੋ ਇੱਕ ਮੁਲਕ ਇਹ ਆ ਜਿੱਥੇ ਹਰੇਕ ਬੰਦੇ ਨੂੰ ਆਪੋ ਧਾਪ ਪਈ ਆ, ਪਾਟੋ ਧਾੜ ਪਈ ਆ, ਹਰੇਕ ਬੰਦਾ ਦੂਜੇ ਨੂੰ ਲੁੱਟਣ ਤੇ ਫਿਰਦਾ ਤੇ ਹਰੇਕ ਇਹ ਸਮਝਦਾ ਮੈਂ ਬੜਾ ਸ਼ਾਤਰ ਆ, ਮੈਂ ਇਹਨੂੰ ਮੁੰਨ ਲਿਆ। ਇਹ ਮੁਲਕ ਜਿੱਥੋਂ ਦਾ ਪੂਰਾ ਸਿਸਟਮ ਜਿਹੜਾ ਹੈ ਉਹ ਲਟੇਰਾ ਪਾਣਵਾ ਵੀ ਤੂੰ ਮੈਨੂੰ ਲੁੱਟ ਲਿਆ, ਮੈਂ ਤੈਨੂੰ ਲੁੱਟ ਲਿਆ। ਤੇ ਜਿਹੜੇ ਜ਼ਿਆਦਾ ਵੱਡੇ ਲਟੇਰੇ ਆ ਉਹ ਬਾਹਰਲੇ ਮੁਲਕਾਂ ਨੂੰ ਉੱਡ ਜਾਂਦੇ ਆ, ਮੁੜ ਕੇ ਇੱਥੇ ਫੋਟੋਆਂ ਜਿਹੀਆਂ ਦਿਖਾ ਕੇ ਟੈਲੀਵਿਜ਼ਨ ਤੇ ਡਰਾਈ ਜਾਣਗੇ, ਪਿੱਛੋਂ ਖਤਰਨਾਕ ਜਿਹੀਆਂ ਆਵਾਜ਼ਾਂ ਕੱਢਣਗੇ, ਆਹ ਜੀ ਇੰਗਲੈਂਡ ਭੱਜ ਗਿਆ, ਕੈਨੇਡਾ ਭੱਜ ਗਿਆ। ਤੇ ਪਿਛਲੇ ਅੰਗਰੇਜ਼ਾਂ ਦੇ ਦੌਰ ਵਿੱਚ ਇੱਕ ਲਹਿਰ ਚੱਲੀ ਸੀ ਜਿਹਨੂੰ ਕਹਿੰਦੇ ਸੀ ਅੰਗਰੇਜ਼ੋ ਭਾਰਤ ਛੋੜੋ ਲਹਿਰ, ਵੀ ਅੰਗਰੇਜ਼ੋ ਭਾਰਤ ਛੱਡ ਕੇ ਭਾਜੋ। ਉਹ ਲਹਿਰ ਦੇ ਸਾਨੂੰ ਨਜ਼ਾਰੇ ਹੁਣ ਫੇਰ ਦਿਖਾਏ ਜਾ ਰਹੇ ਨੇ। ਹੁਣ ਆਏ ਦਿਨ ਕੋਈ ਨਾ ਕੋਈ ਵੱਡਾ ਜਿਹੜਾ ਕਰੋੜਾਪਤੀ ਇੱਥੇ ਹੁੰਦਾ ਬੰਦਾ, ਉਹ ਕਰਜ਼ੇ ਕੁਰਜ਼ੇ ਲੈ ਹੁੰਦੇ ਨੇ, ਬਾਹਰ ਨੂੰ ਭੱਜ ਜਾਂਦਾ। ਭਾਰਤ ਛੋੜੋ ਅੰਦੋਲਨ ਚੱਲ ਰਿਹਾ। ਸੋ ਭਾਰਤ ਛੋੜੋ ਅੰਦੋਲਨ ਵਰਗੇ ਕਾਰੇ ਕਰਨ ਵਾਲੇ ਜਾਂ ਇੱਥੋਂ ਮਨੁੱਖਤਾ ਦਾ ਘਾਣ ਕਰਨ ਵਾਲੇ ਵੱਡੇ ਪ੍ਰੋਜੈਕਟਾਂ ਦੇ ਵਿੱਚੋਂ ਜਦੋਂ ਲੜਾਈ ਲੱਗਦੀ ਆ, ਹਰੇਕ ਮੁਲਕ ਦੇ ਜਿਹੜੇ ਲੀਡਰ ਹੁੰਦੇ ਆ ਉਹਨਾਂ ਨੂੰ ਹੁੰਦਾ ਕਿ ਸਾਡਾ ਮੁਲਕ ਜਿੱਤਣਾ ਚਾਹੀਦਾ। ਇੱਥੇ ਚਾਅ ਚੜਿਆ ਹੁੰਦਾ ਵੀ 4 ਫਾਈਲਾਂ ਵੇਚ ਕੇ ਗੁਪਤ ਕਿਸੇ ਮੁਲਕ ਨੂੰ ਜਿਹਦੇ ਨਾਲ ਲੜਾਈ ਲੱਗੀ ਹੋਈ ਆ, ਚਾਈਨਾ ਨੂੰ ਜਾਂ ਪਾਕਿਸਤਾਨ ਨੂੰ, ਅਮਰੀਕਾ ਨੂੰ, 4 ਨੋਟ ਖਰੇ ਕਰੋ, ਇੱਥੇ ਇਹਦਾ ਕੁਝ ਚੱਲੀ ਜਾਣਾ। ਸੋ ਜਿਹੜਾ ਮੁਲਕ
ਮਨੁੱਖਤਾ ਦਾ ਇਸ ਤਰੀਕੇ ਨਾਲ ਨਿਰਦਈ ਹੋ ਕੇ ਕਤਲੇਆਮ ਕਰਨ ਕਰਾਉਣ ਨੂੰ, ਆਪਦੇ ਹੀ ਨਾਗਰਿਕਾਂ ਤੇ ਫੌਜਾਂ ਚੜਾਉਣ ਨੂੰ ਕੁਛ ਨਾ ਸਮਝਦਾ ਹੋਵੇ, ਉਸ ਮੁਲਕ ਦੇ ਨਾਗਰਿਕ ਜਦੋਂ ਖਾਲਿਸਤਾਨ ਵਿੱਚ ਆਉਣਗੇ, ਉਹਨਾਂ ਨੂੰ ਕਿੰਨੀ ਤਸੱਲੀ, ਕਿੰਨਾ ਸਕੂਨ ਮਿਲ ਸਕਦਾ, ਇਹ ਸੋਚਿਆ ਹੀ ਨਹੀਂ ਜਾ ਸਕਦਾ। ਖੈਰ, ਕਦੇ ਨਾ ਕਦੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਸਾਡਾ ਝੰਡਾ ਵੀ ਯੂਐਨਓ ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਝੂਲੂਗਾ। ਜਦੋਂ ਇਹ ਗੱਲ ਮੈਂ ਕਰਦਾ ਤਾਂ ਕਈ ਵਿਚਾਰੇ, ਮੈਂ ਦੇਖਦਾ ਹੁੰਦਾ ਜਦੋਂ YouTube ਤੇ ਇਹ ਪੈਂਦੀਆਂ ਨੇ ਸਾਡੇ ਪ੍ਰੋਗਰਾਮ ਦੀਆਂ ਵੀਡੀਓਜ਼, ਹੇਠਾਂ ਫਿਰ ਉਹ ਆਪਦਾ ਗਿਆਨ ਵੰਡਣ ਆਉਂਦੇ ਅਖੇ ਜੀ ਖਾਲਿਸਤਾਨ ਤਾਂ ਬਣ ਹੀ ਨਹੀਂ ਸਕਦਾ। ਮੈਨੂੰ ਇਹਨਾਂ ਦੀ ਇਹ ਗੱਲ ਸੁਣ ਕੇ ਚੇਤੇ ਆ ਜਾਂਦਾ ਵੀ ਜਦੋਂ 1857 ਦੇ ਵਿੱਚ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਦੇ ਲਈ ਕੁਛ ਇਸ ਮੁਲਕ ਦੇ ਲੋਕਾਂ ਨੇ ਹੋ ਹੱਲਾ ਮਾਰਿਆ, ਉਹ ਅਸਫਲ ਹੋ ਗਿਆ। ਤੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਸੱਚੇ ਦਿਲੋਂ ਗੋਰਿਆਂ ਦੇ ਖਿਲਾਫ ਇਸ ਲਹਿਰ ਦੇ ਵਿੱਚ ਹਿੱਸਾ ਲਿਆ ਹੋਊਗਾ, 1857 ਵਾਲੇ ਗਦਰ ਜਿਹਨੂੰ ਕਹਿੰਦੇ ਆ। ਤੇ ਕੋਈ ਇਹੋ ਜਿਹਾ ਵੀ ਭੱਦਰ ਪੁਰਸ਼ ਹੋ ਸਕਦਾ ਹੈ ਜਿਹੜਾ ਜਾ ਕੇ ਨਿੱਤ ਇਹੋ ਜਿਹੇ ਕਿਸੇ ਬੰਦੇ ਨੂੰ ਚੜਾਵੇ, ਛੇੜੇ ਕਿ ਤੁਸੀਂ ਯਾਰ ਉਦੋਂ ਬੜੇ ਪੂਛਾਂ ਚੱਕੀਆਂ ਸੀਗੀਆਂ ਵੀ ਅਸੀਂ ਅੰਗਰੇਜ਼ਾਂ ਨੂੰ ਭਾਰਤ ਚੋਂ ਭਜਾਉਣਾ, ਤੁਸੀਂ ਕਿੱਥੇ ਭਜਾ ਲਓਗੇ, ਅੰਗਰੇਜ਼ਾਂ ਦੇ ਰਾਜ ਵਿੱਚ ਤਾਂ ਸੂਰਜ ਨਹੀਂ ਛਿਪਦਾ, ਤੁਸੀਂ ਐਵੇਂ ਪੰਗਾ ਲੈ ਲਿਆ, ਹੁਣ ਬੈਠੇ ਹੋ ਨਾ ਧੂਆਂ ਕਟਾ ਕੇ, ਇਹੋ ਜਿਹੇ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਤੇ ਮੈਨੂੰ ਦੱਸਦਾ ਸਹੀ ਵੀ ਹੁਣ ਕਦੋਂ ਜਾਣਗੇ ਅੰਗਰੇਜ਼। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਬੜੇ ਹੁੰਦੇ ਆ, ਜਿਵੇਂ ਅੱਜ ਖਾਲਿਸਤਾਨੀਆਂ ਨੂੰ ਟਿਚਰਾਂ ਕਰਦੇ ਆ। ਇਹ ਬਰੀਡ, ਇਹ ਨਸਲ ਹਰ ਮੌਕੇ ਹੁੰਦੀ ਆ ਬਈ ਦੱਸੋ ਤਾਂ ਸਹੀ ਕਦੋਂ ਖਾਲਿਸਤਾਨ ਬਣੂ, ਇਵੇਂ ਉਹ ਕਰਦੇ ਹੁੰਦੇ ਸੀ ਵੀ ਦੱਸੋ ਤਾਂ ਸਹੀ ਗੋਰੇ ਕਦੋਂ ਜਾਣਗੇ। ਸੋ ਉਹ ਜਿਹੜਾ ਬੰਦਾ 1857 ਦੇ ਉਸ ਉਹ ਹੱਲੇ ਦੇ ਵਿੱਚ ਹਿੱਸਾ ਲਿਆ ਹੋਏ ਜਿਹਨੇ, ਉਹ ਵਿਚਾਰਾ ਕੀ ਜਵਾਬ ਦੇ ਸਕਦਾ। ਉਹਨੇ ਇਹੀ ਕਹਿਣਾ ਵੀ ਕੋਈ ਗੱਲ ਨਹੀਂ, ਦੱਸਾਂਗੇ ਤੈਨੂੰ। ਤੇ ਫਿਰ ਹੋ ਸਕਦਾ ਜਦੋਂ 15 ਅਗਸਤ 1947 ਆਈ ਤੇ 16 ਤਰੀਕ ਨੂੰ ਕਿਸੇ ਦੇ ਕੁੰਡਾ ਖੜਕਾਇਆ ਹੋਵੇ ਕਿਸੇ ਨੇ, ਤੇ ਕੁੰਡਾ ਖੜਕਾ ਕੇ ਕਿਹਾ ਹੋਵੇ ਵੀ ਆਹ ਲਓ ਜੀ ਲੱਡੂ ਤੇ ਬਰਫੀ। ਉਹਨਾਂ ਦਾ ਜਵਾਬ ਕਹਿੰਦਾ ਵੀ ਇਹ ਕਾਹਦੇ ਵੰਡਦੇ ਫਿਰਦੇ ਹੋ, ਸਾਰੇ ਪਿੰਡ 'ਚ ਵੰਡੇ ਆ। ਕਹਿੰਦਾ ਜੀ ਨਹੀਂ, ਅੰਗਰੇਜ਼ ਚਲੇ ਗਏ ਨਾ ਤਾਂ ਕਰਕੇ ਸਾਡੇ ਘਰਦਿਆਂ ਨੇ ਕਿਹਾ ਮੈਨੂੰ ਵੀ ਆਹ ਡੱਬਾ ਬਰਫੀ ਦਾ ਲੱਡੂ ਨੇ ਇਹ ਉਹਦੇ ਘਰੇ ਦੇ ਕੇ ਆ। ਕਹਿੰਦਾ ਦੇ ਕੇ ਕਾਹਤੋਂ ਆਉਣੇ ਆ? ਕਹਿੰਦਾ ਜਿਹੜਾ ਤੇਰਾ ਦਾਦਾ ਸੀ ਨਾ, ਉਹ ਮੇਰੇ ਦਾਦੇ ਨੂੰ ਬਹੁਤ ਦੁਖੀ ਕਰਦਾ ਹੁੰਦਾ ਸੀਗਾ ਬਈ ਅੰਗਰੇਜ਼ ਕਦੋਂ ਜਾਣਗੇ। ਤੇ ਆ ਮੇਰੇ ਦਾਦੇ ਨੇ ਮੇਰੇ ਪਿਓ ਨੂੰ, ਤੇ ਮੇਰੇ ਪਿਓ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਜੇ ਨਾ ਕਾਮਯਾਬੀ ਮੇਰੇ ਹੁੰਦਿਆਂ ਅੰਗਰੇਜ਼ ਨਾ ਜਾਂਦੇ, ਮੈਂ ਆਪ ਦੇ ਮੁੰਡੇ ਨੂੰ ਕਹਿ ਕੇ ਜਾਣਾ ਸੀ। ਸਾਡੇ ਖਾਨਦਾਨ 'ਚ ਇਹ ਰਵਾਇਤ ਚੱਲੀ ਆਉਂਦੀ ਆ ਵੀ ਜਿਹੜਾ ਤੁਹਾਡਾ ਖਾਨਦਾਨ ਆ, ਜੇ ਇੱਥੋਂ ਪਿੰਡੋਂ ਕਿਤੇ ਉੱਜੜ ਕੇ ਹੋਰ ਥਾਂ ਵੀ ਚਲੇ ਜਾਓ, ਤੁਹਾਡਾ ਪਤਾ ਰੱਖਣਾ ਕਿ ਕਦੇ ਨਾ ਕਦੇ ਅੰਗਰੇਜ਼ ਜਾਣਗੇ। ਤੇ ਜਦੋਂ ਅੰਗਰੇਜ਼ ਜਾਣਗੇ, ਉਹ ਪੀੜ੍ਹੀ ਦਾ ਜਿਹੜਾ ਵਾਰਸ ਹੋਊ ਸਾਡੇ ਪਰਿਵਾਰ ਚੋਂ, ਉਹ ਤੁਹਾਡੇ ਲੱਡੂ ਪਕੌੜੇ ਦੇ ਕੇ, ਬਰਫੀ ਛਕਾ ਕੇ, ਮੂੰਹ ਮਿੱਠਾ ਕਰਾ ਕੇ ਤੁਹਾਨੂੰ ਮਿਹਣਾ ਮਾਰੂਗਾ ਬਈ ਅੰਗਰੇਜ਼ ਚਲੇ ਗਏ। ਸੋ ਇਸ ਗੱਲ ਦੇ ਉੱਤੇ ਅੱਜ ਮੈਂ ਤੁਹਾਡੇ ਘਰੇ ਆਇਆ ਵੀ ਅੰਗਰੇਜ਼ ਚਲੇ ਗਏ। ਜਿਹੜਾ ਤੇਰਾ ਦਾਦਾ ਸਾਨੂੰ ਮਿਹਣੇ ਮਾਰਦਾ ਹੁੰਦਾ ਸੀਗਾ ਇਹ ਅੰਗਰੇਜ਼ ਕਿੱਥੇ ਚਲੇ ਜਾਣਗੇ, ਉਹਨਾਂ ਦੇ ਤਾਂ ਰਾਜ ਵਿੱਚ ਸੂਰਜ ਨਹੀਂ ਛਿਪਦਾ। ਸੂਰਜ ਪਤਾ ਨਹੀਂ ਛਿਪਦਾ ਕਿ ਨਹੀਂ, ਪਰ ਗੋਰੇ ਅਸੀਂ ਭਜਾ। ਸੋ ਇਹੋ ਜਿਹੀ ਸਦਕ ਦਿਲੀ, ਇਹੋ ਜਿਹੀ ਕਮਿਟਮੈਂਟ ਜਿਹੜੀ ਆ ਉਹ ਖਾਲਿਸਤਾਨੀਆਂ ਕੋਲ ਵੀ ਹੈ। ਆ ਜਿਹੜੇ ਸਾਡੇ ਸੱਜਣ ਇਸ ਤਰੀਕੇ ਦੇ ਤਾਨੇ ਮਿਹਣੇ ਮਾਰਦੇ ਆ ਕਿ ਜੀ ਇਹ ਤਾਂ ਐਵੇਂ ਸੁਪਨੇ ਆ ਤੁਹਾਡੇ, ਕਿੱਥੇ ਜੀ ਭਾਰਤ ਤੋਂ ਕੋਈ ਮੁਲਕ ਆਜ਼ਾਦ ਹੋ ਜੂ। ਭਾਈ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਇਸ ਧਰਤੀ ਦੇ ਉੱਤੇ ਮੁਲਕਾਂ ਦੀ ਜਿਹੜੀ ਬਾਉਂਡਰੀ ਆ ਉਹ ਬਦਲਦੀ ਆਈ। ਕਿਸੇ ਟਾਈਮ ਸਾਡੀਆਂ 6 ਰਿਆਸਤਾਂ ਸੀ ਤੇ ਉਦੋਂ ਸਾਰਾ ਭਾਰਤ ਨਿੱਕੇ ਰਾਜਾਂ ਦਾ ਇੱਕ ਸਮੂਹ ਸੀ, ਜਿਨ੍ਹਾਂ ਨੂੰ ਜਿਹੜੇ ਗੋਰੀ ਨਸਲ ਦੇ ਲੋਕ ਸੀ ਉਹ ਸਹਿਜੇ ਜਿੱਤਦੇ ਆਏ ਤੇ ਉਹਨਾਂ ਨੇ ਇੱਕ ਪੂਰਾ ਭਾਰਤ ਜਿਹੜਾ ਸੀ ਉਹ ਬਣਾ ਲਿਆ, ਯੂਨਾਈਟਿਡ ਸਟੇਟਸ ਆਫ ਇੰਡੀਆ। ਤੋਂ ਉਹਨਾਂ ਨੇ ਉੱਥੇ ਰਾਜ ਭਾਗ ਕੀਤਾ। ਫਿਰ ਉਹ ਵੀ ਨਕਸ਼ਾ ਨਹੀਂ ਰਿਹਾ, ਉਹ ਆਪਦੇ ਵੱਲੋਂ ਭਾਰਤ ਦੇ 2 ਟੁਕੜੇ, ਪੰਜਾਬ ਦੇ ਅਸਲ ਵਿੱਚ ਤਾਂ 2 ਟੁਕੜੇ ਕਰ ਗਏ। ਉਦੋਂ ਸਾਰੇ ਅੰਗਰੇਜ਼ਾਂ ਦੇ ਰਾਜ ਦੌਰਾਨ 2 ਖਿੱਤਿਆਂ ਦੇ ਵਿੱਚ ਜ਼ਿਆਦਾ ਉਥਲ ਪੁਥਲ ਰਹੀ ਆਜ਼ਾਦੀ ਲਈ। ਇੱਕ ਜਿਹੜਾ ਬੰਗਾਲੀਆਂ ਨੇ, ਇੱਕ ਪੰਜਾਬੀਆਂ ਨੇ।
ਇਹ ਦੋ ਖਿੱਤਿਆਂ ਨੇ ਇੱਥੇ ਵਸਣ ਵਾਲੇ ਲੋਕਾਂ ਨੇ ਗੋਰਿਆਂ ਨਾਲ ਸਿਦਕਦਿਲੀ ਨਾਲ ਟੱਕਰ ਲਈ। ਸੋ ਆਪਦੇ ਵੱਲੋਂ ਉਹਨਾਂ ਨੇ ਸਜ਼ਾ ਦਿੱਤੀ, ਨਾਲੇ ਤਾਂ ਬੰਗਾਲ ਦੇ ਤੇ ਨਾਲੇ ਪੰਜਾਬ ਦੇ ਟੁਕੜੇ ਕਰ ਗਏ। ਪਾਕਿਸਤਾਨ ਬਣ ਗਿਆ, ਇੱਕ ਹਿੰਦੁਸਤਾਨ ਬਣ ਗਿਆ। ਤੇ ਸਮਾਂ ਬੀਤਿਆ, ਫਿਰ ਪਾਕਿਸਤਾਨ ਦੇ ਵੀ ਦੋ ਟੁਕੜੇ ਹੋ ਗਏ। ਜਿਹੜਾ ਪੂਰਬੀ ਪਾਕਿਸਤਾਨ ਸੀ ਉਹ ਬੰਗਲਾਦੇਸ਼ ਬਣ ਗਿਆ। ਉਹ ਜਿਹੜੇ ਅੱਜ ਕਹਿੰਦੇ ਨੇ ਕਿ ਜੀ ਇਹ ਹੁਣ ਜਿਹੜਾ ਨਕਸ਼ਾ ਅਖੰਡ ਭਾਰਤ ਦਾ ਬਣਿਆ ਹੋਇਆ ਵੀ ਇਹ ਤਾਂ ਹੁਣ ਐਂ ਰਹੂਗਾ, ਉਹ ਇਹ ਸੋਚ ਲੈਣ ਵੀ ਜਦੋਂ 1971 ਤੋਂ ਪਹਿਲਾਂ ਕਿਸੇ ਨੇ ਸੋਚਿਆ ਸੀਗਾ ਵੀ ਪੂਰਬੀ ਪਾਕਿਸਤਾਨ ਜਿਹੜਾ ਉਹ ਬੰਗਲਾਦੇਸ਼ ਦੇ ਰੂਪ ਵਿੱਚ ਇੱਕ ਨਵਾਂ ਮੁਲਕ ਬਣ ਜੂ। ਸਾਡੇ ਹੁਣੇ ਪਿਛਲੇ 5-10 ਸਾਲਾਂ 'ਚ 3-4 ਮੁਲਕ ਨਵੇਂ ਹੋਂਦ ਵਿੱਚ ਆਏ ਨੇ। ਸੋ ਮੁਲਕਾਂ ਦਾ ਬਣਨਾ ਜਾਂ ਨਕਸ਼ਾ ਟੁੱਟਣਾ, ਨਕਸ਼ੇ ਦੇ ਵਿੱਚ ਦੁਨੀਆ ਦੇ ਵਿੱਚ ਹੇਰ ਫੇਰ ਆਉਣਾ, ਮੋੜ ਘੋੜ ਆਉਣਾ ਕੋਈ ਨਵੀਂ ਗੱਲ ਨਹੀਂ। ਇਹ ਐਵੇਂ ਆਪਦੇ ਵਹਿਮ ਹੁੰਦਾ ਵੀ ਇਹ ਜੀ ਐਂ ਰਹੂਗਾ, ਏਦਾਂ ਕਦੇ ਨਹੀਂ ਰਹਿਣਾ। ਸਾਨੂੰ ਤਾਂ ਸਾਫ਼ ਦਿਖ ਰਿਹਾ ਹੈਗਾ ਵੀ ਜਿਵੇਂ ਮਨੀਪੁਰ ਵਾਲੇ ਪਾਸੇ ਜਾਂ ਇੱਧਰ ਤਾਮਿਲਨਾਡੂ ਵਾਲੇ ਪਾਸੇ ਅੱਗ ਲੱਗੀ ਪਈ ਆ, ਤੇ ਜਿਸ ਤਰੀਕੇ ਨਾਲ ਹਿੰਦੂਤਵਾ ਦਾ ਰਸ ਜਿਹੜਾ ਰਾਥਵਾ ਉਹ ਅੱਗੇ ਵੱਧ ਰਿਹਾ, ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਕਿੱਥੇ ਕਿੱਥੇ ਕੀ ਸਿਆਪੇ ਪੈਣੇ ਆ। ਤੇ ਜਿਸ ਤਰੀਕੇ ਨਾਲ ਆਹ ਜਿਹੜਾ ਨਵਾਂ ਸੰਸਦ ਭਵਨ ਬਣਨ ਜਾ ਰਿਹਾ, ਜਿਸ ਤਰੀਕੇ ਨਾਲ ਹਿੰਦੂ ਰਾਸ਼ਟਰ ਦੀ ਗੱਲ, ਹਿੰਦੁਸਤਾਨ ਦੀ ਗੱਲ ਅੱਗੇ ਚੱਲ ਰਹੀ ਆ, ਉਸ ਹਿਸਾਬ ਦੇ ਨਾਲ ਸਾਰੇ ਮੁਲਕ ਦੇ ਲੋਕਾਂ ਨੇ ਇੱਕ ਨਾ ਇੱਕ ਦਿਨ ਹੰਭਲਾ ਮਾਰਨਾ ਹੀ ਮਾਰਨਾ ਤੇ ਇਸ ਮੁਲਕ ਦੇ ਟੁਕੜੇ ਹੋਣੇ ਹੀ ਹੋਣੇ। ਖੈਰ, ਅਗਲੀ ਗੱਲ ਵੱਲ ਵਧੀਏ, ਉਹ ਹੈ ਭਗਵੰਤ ਸਿੰਘ ਮਾਨ, ਪੰਜਾਬ ਦੇ ਮੁੱਖ ਮੰਤਰੀ ਜੀ, ਜਿਨ੍ਹਾਂ ਨੇ ਪਿੱਛੇ ਜੇ ਬਿਆਨ ਦਿੱਤਾ ਸੀ ਕਿ ਅਸੀਂ ਇਹੋ ਜਿਹਾ ਰਾਜ ਭਾਗ ਚਲਾਉਣਾ ਹੈ, ਜਿਹੜੇ ਬਾਹਰਲੇ ਮੁਲਕਾਂ ਨੂੰ ਭੱਜੇ ਜਾਂਦੇ ਆ, ਜਿਹੜੇ ਉੱਥੇ ਵਸੇ ਹੋਏ ਨੇ ਉਹ ਵੀ ਇੱਥੇ ਆਉਣਗੇ, ਇਸ ਮੁਲਕ ਵਿੱਚ ਆਉਣਗੇ, ਪੰਜਾਬ 'ਚ ਆਉਣਗੇ। ਪਰ ਅੱਜ ਜਿਹੜਾ ਉਹਨਾਂ ਦਾ ਸਭ ਤੋਂ ਅਹਿਮ ਮੁੱਖ ਮੰਤਰੀ ਦਾ ਬੰਦਾ ਹੈਗਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਉਹ ਕਹਿੰਦਾ ਹੈਗਾ ਵੀ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਵੀ ਸਾਰੇ ਪੰਜਾਬ ਦੇ ਵਿੱਚ ਆਈਲੈਟਸ ਦੀ ਪੜ੍ਹਾਈ ਸ਼ੁਰੂ ਕਰਾਓ, ਤਾਂ ਕਿ ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਜਾਣ ਵਿੱਚ ਸੌਖ ਆਵੇ। ਹੁਣ ਇੱਕ ਪਾਸੇ ਭਗਵੰਤ ਮਾਨ ਜਿਹੜਾ ਉਹ ਕਹਿੰਦਾ ਬਾਹਰੋਂ ਲੈ ਕੇ ਆਉਣੇ ਆ, ਤੇ ਕੁਲਦੀਪ ਸਿੰਘ ਧਾਲੀਵਾਲ ਕਹਿੰਦਾ ਇੱਥੇ ਕੋਈ ਰਹਿਣ ਨਹੀਂ ਦੇਣਾ। ਹੁਣ ਦੱਸੋ ਦੁਨੀਆ ਕਿੱਧਰ ਨੂੰ ਜਾਵੇ? ਇੱਥੇ ਪੰਜਾਬ ਦੇ ਵਿੱਚ ਜਿਹੋ ਜਿਹਾ ਮਾਹੌਲ ਆ, ਜਿਹੋ ਜਿਹੇ ਹਾਲਾਤ ਨੇ, ਖਾਸ ਤੌਰ ਦੇ ਉੱਤੇ ਗੈਰ ਪੰਜਾਬੀਆਂ ਕਰਕੇ ਜਿਹੋ ਜਿਹਾ ਮਾਹੌਲ ਬਣਿਆ ਹੋਇਆ, ਬੜੀ ਹੈਰਾਨੀ ਦੀ ਗੱਲ ਹੈ ਕਿ ਥਾਂ ਦੇ ਉੱਤੇ ਦੂਜੇ ਸੂਬਿਆਂ ਤੋਂ ਆਏ ਹੋਏ ਲੋਕ, ਗੈਰ ਪੰਜਾਬੀ ਜਿਨ੍ਹਾਂ ਨੂੰ ਇੱਥੇ ਭਈਆ ਵੀ ਕਹਿ ਦਿੱਤਾ ਜਾਂਦਾ, ਉਹਨਾਂ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਅਸਲ ਵਾਸੀਆਂ ਦੇ ਛੱਤਰ ਫੇਰਨਾ, ਬੇਇੱਜ਼ਤੀ ਕਰਨਾ ਤੇ ਮਾੜਾ ਚੰਗਾ ਬੋਲਣਾ ਸ਼ੁਰੂ ਕੀਤਾ ਹੋਇਆ, ਉਹ ਚੀਜ਼ ਦੇ ਬਾਰੇ ਹੁਣ ਸਹਿਜੇ ਲੋਕਾਂ ਨੂੰ ਅਕਲ ਆਉਣ ਲੱਗ ਪਈ ਹੈ। ਇਹ ਇਸ ਕਰਕੇ ਕਹਿ ਰਹੇ ਹਾਂ ਕਿ ਅਸੀਂ ਤਾਂ ਪਿਛਲੇ 25-30 ਸਾਲ ਤੋਂ ਪਿੱਟ ਰਹੇ ਹਾਂ ਕਿ ਭਾਈ ਇੱਕ ਮਨੁੱਖੀ ਬੰਬ ਬਣ ਕੇ ਪੰਜਾਬ ਦੇ ਵਿੱਚ ਇਹ ਆਬਾਦੀ ਗੈਰ ਪੰਜਾਬੀ ਲੋਕਾਂ ਦੀ ਵੱਧ ਰਹੀ ਆ, ਜਿਹਦਾ ਕਦੇ ਨਾ ਕਦੇ ਆਪਾਂ ਨੂੰ ਬਹੁਤ ਔਖਾ ਹੋ ਜਾਣਾ। ਇਸ ਵੇਲੇ ਹਰ ਥਾਂ ਦੇ ਉੱਤੋਂ ਪੰਜਾਬ ਦੇ ਵਿੱਚੋਂ ਕੋਈ ਹੋਈ ਜ਼ਿਲ੍ਹਾ ਰਹਿ ਗਿਆ ਹੋਣਾ ਜਿੱਥੋਂ ਖਬਰ ਨਾ ਆਈ ਹੋਵੇ ਕਿ ਇੱਥੇ ਫਲਾਨਾ ਪੰਜਾਬੀ ਫੜ ਕੇ ਕੁੱਟਤਾ ਭਈਆਂ ਨੇ, ਇੱਥੇ ਫੜ ਕੇ ਛੱਤਰ ਫੇਰਤਾ। ਤੇ ਇੰਨੇ ਮਾੜੇ ਹਾਲ ਨੇ ਵੀ ਪੰਜਾਬ ਦੇ ਜੇ ਨੌਜਵਾਨ ਜਾਂ ਕਿਸਾਨ ਖਰਬੂਜੇ ਜਾਂ ਤਰਬੂਜਾਂ ਦੀ ਰੇਹੜੀ ਲੈ ਕੇ ਜਾਂਦੇ ਆ ਵੇਚਣ ਟਰਾਲੀ 'ਚ, ਤਾਂ ਉੱਥੇ ਭਈਏ ਕੁੱਟ ਸਿੱਟਦੇ ਆ ਵੀ ਪੰਜਾਬੀ ਬੰਦੇ ਦੀ ਰੇਹੜੀ ਨਹੀਂ ਲੱਗਣ ਦੇਣੀ। ਕੱਲ ਪਰਸੋਂ ਇੱਕ ਭਈਏ ਰਾਣੀ ਪੰਜਾਬੀ ਬੰਦੇ ਨੂੰ, ਜਿਹੜਾ ਵਿਚਾਰਾ ਰਿਟਾਇਰ ਫੌਜੀ ਆ, ਉਹ ਵੀ ਉੱਥੇ ਗੰਨੇ ਦਾ ਰੋਹ ਦੀ ਰੇਹੜੀ ਲਾਉਣੀ ਚਾਹੁੰਦਾ, ਉਹਨੂੰ ਗੰਦੀਆਂ ਗਾਲਾਂ ਕੱਢਦੀ ਦੀ ਵੀਡੀਓ ਆਈ। ਇਹ ਲਗਾਤਾਰ ਇਸ ਤਰੀਕੇ ਨਾਲ ਕੰਮ ਚੱਲ ਰਿਹਾ। ਹੁਣ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਭਾਰਤ ਮਾਤਾ ਕੀ ਜੈ ਵਾਲਾ ਬੁਖਾਰ ਚੜਿਆ ਹੁੰਦਾ, ਉਹਨਾਂ ਨੂੰ ਵੀ ਅਕਲ ਟਿਕਾਣੇ ਆ ਗਈ ਆ। ਉਹ ਵੀ ਅੱਜ ਖਬਰਾਂ ਦੇ ਰਹੀਆਂ ਨੇ ਕਿ ਅਸੀਂ ਇਹਦੇ ਖਿਲਾਫ ਆ। ਇਹ ਠੀਕ ਆ ਕਿ ਰੋਟੀ ਰਾਟੀ ਕਮਾਉਣ, ਇਹਨਾਂ ਦੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਇਸ ਗੱਲ ਤੇ ਕਰਦਾ ਅਸੀਂ ਖੜੇ ਆ, ਪਰ ਜੇ ਬਦਮਾਸ਼ੀ ਕਰਦੇ ਨੇ ਅਸੀਂ ਇਸ ਗੱਲ ਨਾਲ ਨਹੀਂ। ਹੁਣ ਕਈ ਜਿਹੜੇ ਲੰਡੂ ਇੱਥੇ ਗੱਲਾਂ ਮਾਰਦੇ ਹੁੰਦੇ ਆ ਕਿ ਜੀ ਬਾਹਰਲੇ ਮੁਲਕਾਂ ਨੂੰ ਪੰਜਾਬੀ ਜਾਂਦੇ ਆ, ਉਹ ਦੱਸਣ ਜੇ ਬਾਹਰਲੇ ਮੁਲਕਾਂ 'ਚ ਜਾ ਕੇ ਉੱਥੋਂ ਦੇ ਲੋਕਾਂ ਦੀ ਇੱਜ਼ਤ ਨੂੰ ਹੱਥ ਪਾਈਏ, ਉੱਥੋਂ ਦੇ ਲੋਕਾਂ ਨਾਲ ਕੁੱਟ ਕਟਾਪੇ ਕਰੀਏ, ਉੱਥੋਂ ਦੇ ਲੋਕਾਂ ਦੇ ਨਾਲ ਬਦ ਕਲਾਮੀ ਕਰੀਏ, ਬਦ ਸਲੂਕੀ ਕਰੀਏ, ਫਿਰ ਸਾਨੂੰ ਉੱਥੇ ਖੈਰ ਕਰੂਗਾ ਕੋਈ? ਆਹੀ ਕੁਝ ਪੰਜਾਬ ਦੇ ਵਿੱਚ ਇਸ ਵੇਲੇ ਵਾਪਰ ਰਿਹਾ। ਪੰਜਾਬ ਦੇ ਵਿੱਚ ਥਾਂ ਦੇ ਉੱਤੋਂ ਇਹ ਖਬਰਾਂ ਆ ਰਹੀਆਂ ਨੇ ਕਿ ਜੀ ਇੱਥੇ ਗੈਰ ਪੰਜਾਬੀ ਲੋਕਾਂ ਨੇ ਪੰਜਾਬ ਦੇ ਅਸਲ ਵਾਸੀਆਂ ਦਾ ਜਾਉਣਾ ਦੁੱਭਰ ਕੀਤਾ ਪਿਆ।
ਹੁਣ ਪੰਜਾਬ ਦੇ ਵਿੱਚ ਇਹ ਤਾਂ ਚਲੋ ਇੱਕ ਲਹਿਰ ਚੱਲ ਪਈ ਤੇ ਹੁਣ ਲੱਗਦਾ ਵੀ ਭਈਏ ਥਾਂ ਥਾਂ ਤੇ ਇਸ ਤਰੀਕੇ ਨਾਲ ਬੇਇੱਜ਼ਤੀਆਂ ਲੋਕਾਂ ਦੀਆਂ ਕਰਨਗੇ ਤੇ ਮਾਹੌਲ ਜਿਹੜਾ ਹੈਗਾ ਹੋਰ ਅੱਗੇ ਨੂੰ ਜਾਏਗਾ। ਪਰ ਇਹ ਜ਼ਰੂਰ ਪਤਾ ਕਰਨ ਦੀ ਲੋੜ ਆ ਕਿ ਭਾਰਤ ਦੇ ਬਾਕੀ ਮੁਲਕਾਂ ਬਾਕੀ ਸੂਬਿਆਂ ਦੀ ਬਜਾਏ ਪੰਜਾਬ ਦੇ ਵਿੱਚ ਇਹ ਕਾਹਤੋਂ ਆਉਂਦੇ ਆ? ਕਿਉਂਕਿ ਸਾਰੇ ਭਾਰਤ ਦੇ ਜਿਹੜੇ ਆਰਐਸਐਸ ਦੇ ਹਿੰਦੂ ਤਵੀਆਂ ਦੇ ਏਜੰਡੇ ਆ ਉਹਦੇ ਤਹਿਤ ਇਹਨਾਂ ਨੂੰ ਇੱਥੇ ਵਸਾਇਆ ਜਾ ਰਿਹਾ। ਇਸ ਤੋਂ ਅਗਲੀ ਗੱਲ ਕਿ ਇੱਥੇ 70% ਜਿਵੇਂ ਰਿਜ਼ਰਵੇਸ਼ਨ ਹੋਵੇ ਕਿ ਗੈਰ ਪੰਜਾਬੀ ਰੱਖਣੇ ਆ। ਜਿੰਨੇ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਨੇ ਉਹਦੇ ਵਿੱਚ ਪੰਜਾਬੀ ਬੰਦਾ ਪੰਜਾਬ ਦਾ ਬੰਦਾ ਤਾਂ ਕੋਈ ਰੱਖਿਆ ਕਦੇ ਹੀ ਜਾਂਦਾ। ਸਾਰੇ ਜਿਹੜੇ ਆ ਆਊਟਸਾਈਡਰ ਰੱਖੇ ਜਾਂਦੇ ਆ। ਜਿਹੜੀਆਂ ਸਰਕਾਰੀ ਨੌਕਰੀਆਂ ਨੇ ਉਹਦੇ ਵਿੱਚ ਹਿਮਾਚਲ, ਹਰਿਆਣਾ ਤੇ ਰਾਜਸਥਾਨ ਨੂੰ ਧੜਾ-ਧੜ ਭਰਤੀ ਕੀਤਾ ਜਾ ਰਿਹਾ। ਹੋਰ ਤਾਂ ਹੋਰ ਜਿਹੜੀ ਆ ਸਰਕਾਰ ਬਣੀ ਆ ਇਹੀ ਨਹੀਂ ਮਾਨ। ਕਈ ਲੋਕਾਂ ਦੀਆਂ ਫੋਟੋਆਂ ਪਾ ਪਾ ਕੇ ਸੋਸ਼ਲ ਮੀਡੀਆ ਉੱਤੇ ਚਰਚਾ ਚੱਲਦੀ ਹੈ ਕਿ ਸਕਸੈਨਾ ਉਹਦੀ ਬੜੀ ਫੋਟੋ ਚੱਲਦੀ ਹੈ ਕਿ ਜੀ ਉਹ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਂਦਾ ਇਹਨਾਂ ਨੇ, ਨਾ ਉਹਦੀ ਸ਼ਕਲ ਨਾ ਉਹਨੂੰ ਦੇਖਣ ਨੂੰ ਜੀ ਕਰਦਾ ਤੇ ਉਹਨੂੰ ਇੱਥੇ ਪੰਜਾਬ ਦੇ ਵਿੱਚ ਲੱਖਾਂ ਰੁਪਏ ਦੇ ਕੇ ਲੋਕਾਂ ਦੇ ਸਿਰ ਤੇ ਬਿਠਾਇਆ ਹੋਇਆ। ਹੋਰ ਕਈਆਂ ਬਾਰੇ ਚਰਚਾ ਵੀ ਦਿੱਲੀ ਤੋਂ ਲਿਆਂਦੇ ਹੋਏ ਨੇ ਬੰਦੇ ਜੀ, ਉਹਨਾਂ ਨੂੰ ਜਿਹੜੇ ਪੰਜਾਬ ਦੇ ਮੰਤਰੀ ਨੇ ਇਹਨਾਂ ਨਾਲੋਂ ਵੀ ਵੱਧ ਉਹਨਾਂ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਵਿੱਚ ਵੀ ਡੈਪੂਟੇਸ਼ਨ ਦੇ ਉੱਤੇ ਦੂਜੇ ਸੂਬਿਆਂ ਦੇ ਲੋਕ ਜਿਨ੍ਹਾਂ ਨੂੰ ਨਾ ਪੰਜਾਬ ਦੀ ਬੋਲੀ ਨਾ ਇੱਥੋਂ ਦਾ ਸੱਭਿਆਚਾਰ ਦੀ ਸਮਝ ਆ ਨਾ ਮਸਲਿਆਂ ਦੀ ਸਮਝ ਆ, ਉਹ ਲਿਆ ਕੇ ਇੱਥੇ ਬਿਠਾਏ ਜਾ ਰਹੇ ਨੇ। ਸੋ ਪੰਜਾਬ ਦੀ ਧਰਤੀ ਉੱਤੇ ਇਕੱਲੇ ਆ ਜਿਹੜੇ ਲੇਬਰ ਕਰਨ ਵਾਲੇ ਯੂਪੀ ਬਿਹਾਰ ਦੇ ਜਾਂ ਹੋਰਨਾਂ ਸੂਬਿਆਂ ਦੇ ਆ ਰਹੇ ਨੇ, ਇਹਨਾਂ ਦੀ ਸਮੱਸਿਆ ਨਹੀਂ। ਪੰਜਾਬ ਦੇ ਅਸਲ ਵਾਸੀਆਂ ਨੂੰ ਹਰ ਥਾਂ ਦੇ ਉੱਤੋਂ ਭਜਾਇਆ ਜਾ ਰਿਹਾ, ਹਰ ਤਰੀਕੇ ਨਾਲ ਉਹਨਾਂ ਨੂੰ ਡਿਲੀਟ ਕੀਤਾ ਜਾ ਰਿਹਾ। ਹੁਣ ਇਸ ਗੱਲ ਦੇ ਲਈ ਜਿਵੇਂ ਜੇ ਗੁਜਰਾਤ ਦੇ ਵਿੱਚ, ਬੰਬੇ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਇਹ ਲਹਿਰ ਚੱਲੇ ਕਿ ਜੀ ਸਾਡੇ ਹਿੱਤਾਂ ਨੂੰ ਖਤਰਾ ਤੇ ਅਸੀਂ ਸਥਾਨਕ ਮੂਲ ਵਾਸੀ ਲੋਕ ਜਿਹੜੇ ਆ ਉਹ ਯੂਪੀ ਬਿਹਾਰ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ, ਇੱਥੋਂ ਇਹਨਾਂ ਨੂੰ ਭਜਾਓ। ਪੰਜਾਬ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਕਰੇ ਤਾਂ ਇੱਥੇ ਕਹਿਣਗੇ ਜੀ ਇਹ ਤਾਂ ਬੜੀ ਮਾੜੀ ਗੱਲ ਹੋ ਗਈ, ਇਹ ਤਾਂ ਜੀ ਅੱਤਵਾਦੀ ਬਣ ਗਏ। ਜੇ ਬੰਬੇ ਦੇ ਵਿੱਚ ਸ਼ਿਵ ਸੈਨਾ ਵਾਲੇ ਛਤਰ ਫੇਰਦੇ ਆ ਇਹਨਾਂ ਦੇ, ਉਦੋਂ ਦਾ ਕੋਈ ਨਹੀਂ ਕੁਸਕਦਾ। ਪਰ ਪੰਜਾਬ ਦੇ ਵਿੱਚ ਇੱਥੇ ਕਿਸੇ ਨੇ ਇਹਨਾਂ ਦੇ ਚਪੇੜ ਨਹੀਂ ਮਾਰੀ, ਕੋਈ ਧਮਕੀ ਨਹੀਂ ਦਿੱਤੀ ਤੇ ਇੱਥੇ ਹੋ ਹੱਲਾ ਪਹਿਲਾਂ ਹੀ ਸ਼ੁਰੂ ਹੋ ਗਿਆ ਕਿ ਜੀ ਇਹ ਤਾਂ ਬਹੁਤ ਮਾੜੀ ਗੱਲ ਕਰ ਰਹੇ ਆ ਪੰਜਾਬ ਦੇ ਲੋਕ। ਪਰ ਸ਼ੁਕਰ ਆ ਸੱਚੇ ਪਾਤਸ਼ਾਹ ਦਾ, ਅਸੀਂ ਤਾਂ ਬੜੇ ਲੰਮੇ ਅਰਸੇ ਤੋਂ ਇਸ ਗੱਲ ਵੱਲ ਧਿਆਨ ਦਵਾ ਰਹੇ ਸੀ। ਹੁਣ ਇਸ ਮੌਕੇ ਸਾਰੇ ਜਿਹੜੇ ਸੂਝਵਾਨ ਲੋਕ ਨੇ ਉਹਨਾਂ ਦੀ ਅਣਖ ਨੂੰ ਵੱਟਾ ਲੱਗਿਆ ਜਦੋਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਾਂ ਹੋਰ ਲੋਕਾਂ ਨੂੰ ਇਹ ਜਲੀਲ ਕਰਨ ਲੱਗੇ। ਚੰਗੀ ਗੱਲ ਆ। ਅਸੀਂ ਤਾਂ ਇਹੀ ਬੇਨਤੀ ਕਰਾਂਗੇ ਕਿ ਜਿਹੜੇ ਆਹ ਭੈਣ ਭਰਾ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਵਿੱਚ ਖੰਭੇ ਜਿਹੜੇ ਲੈਕਚਰ ਝਾੜਨ ਲੱਗੇ ਹੋਏ ਨੇ, ਉਹਨਾਂ ਨੂੰ ਸੰਤੁਸ਼ਟੀ ਜਾਂ ਉਹਨਾਂ ਦੀ ਤਸੱਲੀ ਲਈ ਉਲਟਾ ਇਹ ਲਿਖੋ ਕਿ ਭਈਏ ਵੱਧ ਤੋਂ ਵੱਧ ਲਿਆਓ। ਜਿੰਨੇ ਭਈਏ ਵੱਧ ਆਉਣਗੇ ਉਹਨਾਂ ਛੱਤਰ ਵੱਧ ਪਊਗਾ ਤੇ ਉਨੀ ਜਲਦੀ ਰਿਐਕਸ਼ਨ ਜ਼ਿਆਦਾ ਆਊਗਾ। ਸਿੱਖਾਂ ਦਾ ਕੰਮ ਹੀ ਇਹ ਬਣ ਗਿਆ ਜਵੇ ਬਣ ਲਾਗੇ ਵਾਲਾ, ਫੇਰ ਹੀ ਰੋਸ ਜਿਹੜਾ ਹੈਗਾ ਜਾਗਦਾ। ਖੈਰ ਇਹ ਸਾਰੇ ਮਾਮਲੇ ਦੇ ਵਿੱਚ ਅਜੇ ਤੱਕ ਭਗਵੰਤ ਮਾਨ ਐਂਡ ਕੰਪਨੀ ਖਾਮੋਸ਼ ਆ ਤੇ ਮੈਨੂੰ ਲੱਗਦਾ ਬਈ ਜਿਸ ਤਰੀਕੇ ਨਾਲ ਇਹਨੂੰ ਜੈਡ ਸਿਕਿਉਰਿਟੀ ਦਿੱਤੀ ਗਈ ਆ, ਹੁਣ ਪੰਜਾਬ ਦੇ ਸਿੱਖਾਂ ਦੇ ਨਾਲ ਇਹਦਾ ਭੇੜ ਲਾਜ਼ਮੀ ਪਵਾਉਣਗੇ। ਪੰਪ ਪੁੰਪ ਮਾਰ ਕੇ ਨਾ ਇਹਦਾ ਜਲੂਸ ਲਾਜ਼ਮੀ ਕਢਾਉਣਗੇ ਭਗਵੰਤ ਮਾਨ ਦਾ। ਪਹਿਲਾਂ ਇਹ ਪੰਜਾਬ ਦੇ ਸਿਆਸੀ ਲੀਡਰਾਂ ਦੇ ਮਗਰ ਇਸ ਤਰੀਕੇ ਨਾਲ ਪਿਆ ਹੋਇਆ ਹੈ, ਕਿਸੇ ਦੇ ਮਗਰ ਕਿਵੇਂ ਕੋਈ ਪੁਲਿਸ ਪਰਚੇ ਕਦੇ ਕੁਛ, ਉਹਦਾ ਮਤਲਬ ਸਿਰਫ ਇਹ ਹੁੰਦਾ ਬਈ ਬੰਦਾ ਕਾਂਗਰਸ ਵਿੱਚ ਜਾਣ ਜੋਗਾ ਨਾ ਰਵੇ, ਬਾਦਲਾਂ 'ਚ ਜਾਣ ਜੋਗਾ ਨਾ ਰਵੇ, ਆਮ ਆਦਮੀ ਪਾਰਟੀ ਤੋਂ ਛਿੱਤਰ ਖਾਂਦੇ ਇੱਧਰ ਉਹ ਨਹੀਂ ਜਾ ਸਕਦਾ, ਫਿਰ ਜਾਊ ਕਿੱਥੇ? ਸੋ ਪੰਜਾਬ ਦੇ ਸਿਆਸੀ ਲੋਕਾਂ ਨੂੰ ਬੀਜੇਪੀ ਵੱਲ ਧੱਕ ਕੇ ਉਹਦੇ ਖੁੱਡੇ 'ਚ ਵਾੜਨ ਵਾਲਾ ਕੰਮ ਜਿਹੜਾ ਭਗਵੰਤ ਮਾਨ ਨੇ ਫੜਿਆ ਹੋਇਆ। ਫੇਰ ਕਿਉਂਕਿ ਬੀਜੇਪੀ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਆ, ਫੇਰ ਨਹੀਂ ਚੋਣ ਕਰਦਾ ਜਿਹੜਾ ਬੀਜੇਪੀ ਤੇ ਚਲੇ ਜਾਂਦਾ। ਲੋਕ ਕਹਿੰਦੇ ਹੁੰਦੇ ਸੀ ਬਈ ਬੀਜੇਪੀ ਦੀ ਬੀ ਟੀਮ ਆ, ਆਰਐਸਐਸ ਦੀ ਬੀ ਟੀਮ ਆ ਇਹ, ਤੇ ਅੱਜ ਉਸ ਬੀ ਟੀਮ ਦਾ ਚੰਗੀ ਤਰ੍ਹਾਂ ਲੋਕਾਂ ਨੂੰ ਅਹਿਸਾਸ ਹੋ ਰਿਹਾ ਬਈ ਇਹ ਲੋਕ ਜਿਹੜੇ ਨੇ ਕਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਜਿਹੜੇ ਨੇ ਆਪਦੇ ਹੱਕ ਵਿੱਚ ਭੁਗਤਾ ਰਹੇ ਨੇ। ਦੂਜੇ ਪਾਸੇ ਪੰਜਾਬ ਦੇ ਦਰਿਆਈ ਪਾਣੀ ਲੁਟਾਏ ਜਾ ਰਹੇ ਨੇ,
ਉਹਦੇ ਲਈ ਵੀ ਪੰਜਾਬ ਦੇ ਲੋਕਾਂ ਨੇ ਇੱਕ ਨਾ ਇੱਕ ਦਿਨ ਭਗਵੰਤ ਮਾਨ ਦੇ ਗਲ ਪੈਣਾ ਹੀ ਆ ਵੀ ਤੂੰ ਕਿਹੜੇ ਹਿਸਾਬ ਨਾਲ ਪੰਜਾਬ ਦੇ ਦਰਿਆਈ ਪਾਣੀ ਜਿਹੜੇ ਆ ਉਹ ਰਾਜਸਥਾਨ ਨੂੰ ਜਾਂ ਹੋਰਨਾਂ ਸੂਬਿਆਂ ਨੂੰ ਹਾਮੀਆਂ ਭਰਦਾ ਫਿਰਦਾ। ਇੱਕ ਰੌਲਾ ਪੈ ਰਿਹਾ ਕਿ ਮੰਡੀ ਬੋਰਡ ਭੰਗ ਕਰ ਦੇਣਾ। ਇਵੇਂ ਹੀ ਇਹ ਚਰਚਾ ਚੱਲ ਰਹੀ ਆ ਵੀ ਕਈ ਵਿਦਿਅਕ ਅਦਾਰੇ ਇਸ ਕਰਕੇ ਭੰਗ ਕੀਤੇ ਜਾਣੇ ਆ ਕਿਉਂਕਿ ਉੱਥੇ ਲੋਕ ਜਿਹੜੇ ਆ ਉਹਨਾਂ ਨੂੰ ਜਿਹੜੇ ਪੂਰੇ ਵਿਦਿਆਰਥੀ ਨਹੀਂ ਮਿਲ ਰਹੇ। ਤੋਂ ਕਈ ਕੰਮਾਂ ਦੇ ਨਾਲ ਇੱਕ ਹੋਰ ਚੰਦ ਚਾੜਿਆ ਜਾ ਰਿਹਾ ਕਿ ਪੁਲਿਸ ਨੂੰ ਵੱਧ ਤੋਂ ਵੱਧ ਹੋਰ ਅਧਿਕਾਰ ਦੇਣੇ। ਇਹ ਸਾਰੀ ਖੇਡ ਨੂੰ ਦੇਖ ਕੇ ਲੱਗਦਾ ਹੈ ਕਿ ਕੇਂਦਰ ਵਾਲਿਆਂ ਨੇ ਸਮਝ ਲਿਆ ਕਿ ਇਹ ਜ਼ਰੂਰ ਬੇਅੰਤ ਸਿੰਘ ਬਣੋ। ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਨਾ ਵੀ ਇੱਕ ਨਾ ਇੱਕ ਦਿਨ ਬੇਅੰਤ ਸਿੰਘ ਬਣੋ। ਹੁਣ ਤਾਂ ਸਾਰਿਆਂ ਨੂੰ ਹੀ ਲੱਗਦਾ ਇਸ ਕਰਕੇ ਉਹਨੂੰ ਜੈਡ ਸਿਕਿਉਰਿਟੀ ਦੇਤੀ ਕਿ ਭਰਾਵਾ ਤੈਂ ਕੋਈ ਨਾ ਕੋਈ ਸਿਆਪਾ ਛੇੜ ਲੈਣਾ ਤੇ ਇੱਥੇ ਫਿਰ ਤੇਰੀ ਜ਼ਿੰਦਗੀ ਦਾਅ ਤੇ ਲੱਗ ਸਕਦੀ ਆ। ਸੋ ਇਹ ਦੇਸ਼ ਭਗਤ ਬਣਨਾ, ਇਹਨੇ ਆਪਦੇ ਆਪ ਨੂੰ ਸਭ ਤੋਂ ਵੱਡਾ ਦੇਸ਼ ਭਗਤ ਦਰਸਾਉਣਾ। ਦੂਜਾ ਹੈਗਾ ਕਿ ਮੈਨੂੰ ਯਾਰ ਸੀਰੀਅਸ ਹੀ ਨਹੀਂ ਲੈਂਦੇ ਤੁਸੀਂ। ਇਸ ਗੱਲ ਲਈ ਆਪਣੇ ਆਪ ਨੂੰ ਸਖਤ ਮੁੱਖ ਮੰਤਰੀ ਦਿਖਾਉਣ ਦੇ ਲਈ, ਆਪਣੇ ਆਪ ਨੂੰ ਦੇਸ਼ ਭਗਤ ਦਰਸਾਉਣ ਦੇ ਲਈ ਭਗਵੰਤ ਮਾਨ ਸਾਹਿਬ ਹੱਦਾਂ ਪਾਰ ਕਰੇਗਾ ਤੇ ਇੱਕ ਦਿਨ ਆਊਗਾ ਜਦੋਂ ਜਿਹੜੇ ਲੋਕ ਆਮ ਆਦਮੀ ਪਾਰਟੀ ਦੀ ਅੰਨੀ ਹਮਾਇਤ ਕਰਦੇ ਰਹੇ ਆ, ਦੂਜਿਆਂ ਨੂੰ ਮਾੜਾ ਚੰਗਾ ਬੋਲਦੇ ਰਹੇ ਆ, ਉਹ ਕੰਧਾਂ 'ਚ ਸਿਰ ਮਾਰ ਮਾਰ ਕੇ ਪਿੱਟਣਗੇ ਵੀ ਅਸੀਂ ਕਿਹੜੇ ਬੰਦਿਆਂ ਦੀ ਸਪੋਰਟ ਕਰਦੇ ਰਹੇ। ਸਾਫ਼ ਦਿਖ ਰਿਹਾ ਕਿ ਇਹਨੂੰ ਪੂਰਾ ਵਰਤਣਾ। ਮੈਨੂੰ ਯਾਦ ਆ ਇਹ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਆ, ਇਹਨੂੰ ਇੱਕ ਵਾਰੀ ਪੁਲਿਸ ਵਾਲਿਆਂ ਨੇ ਟ੍ਰੈਪ 'ਚ ਫਸਾਇਆ ਸੀ। ਸ਼ਿਮਲੇ ਜਿੱਦਣ ਇਹਨਾਂ ਦੀ ਚੱਲਦੀ ਸੀ ਉੱਥੇ ਆਪਦਾ ਪ੍ਰੋਗਰਾਮ ਅਕਾਲੀ ਦਲ ਦਾ, ਉੱਥੇ ਉਹਨਾਂ ਨੇ ਜਾ ਕੇ ਕਿਹਾ ਜੀ ਅਸੀਂ ਬੰਦੇ ਫੜੇ ਆ ਜੀ, ਉਹ ਤੁਹਾਨੂੰ ਮਾਰਨ ਨੂੰ ਫਿਰਦੇ ਆ, ਜੇ ਆ ਬੂਆ ਤੋਂ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਸਿਰ ਦੇ ਉੱਤੇ ਇਹ ਤੋਂ ਹਾਮੀ ਭਰਾ ਕੇ ਅਗਲਿਆਂ ਨੇ ਉਹ ਕੁਝ ਕੀਤਾ। ਉਹਦਾ ਬੰਦੇ ਸਿਆਣੇ ਆ ਜਿਹੜੇ ਇਸ ਗੱਲ ਨੂੰ ਸਮਝਦੇ ਆ ਕਿ ਇਹਨੂੰ ਅਕਲ ਨਹੀਂ ਹੈ। ਸੋ ਇਸ ਤਰੀਕੇ ਦੀ ਕੋਈ ਕਰਤੂਤ, ਇਸ ਤਰੀਕੇ ਦੀ ਕੋਈ ਯੋਜਨਾ ਪੰਜਾਬ ਪੁਲਿਸ ਤੇ ਏਜੰਸੀਆਂ ਲਾਜ਼ਮੀ ਬਣਾ ਰਹੇ ਹੋਣੇ ਆ ਜਿਹਦੇ ਨਾਲ ਕੋਈ ਸਿੱਖ ਨੌਜਵਾਨਾਂ ਦੇ ਮਨਾਂ 'ਚ ਇਸ ਤਰ੍ਹਾਂ ਦਾ ਖਿਆਲ ਆਵੇ ਕਿ ਸਾਡੇ ਨਾਲ ਜੋ ਇਹ ਨਜਾਇਜ਼ ਜ਼ੁਲਮ ਹੋ ਰਿਹਾ, ਜ਼ਬਰ ਹੋ ਰਿਹਾ, ਇਹ ਪੰਜਾਬ ਦੇ ਮੁੱਖ ਮੰਤਰੀ ਨੇ ਕਰਵਾਇਆ। ਤੇ ਉਸ ਘਟਨਾਕ੍ਰਮ ਦੇ ਵਿੱਚ ਕਿਸੇ ਸਿੱਖ ਨੌਜਵਾਨਾਂ ਦੇ ਗਰੁੱਪ ਨੂੰ ਭਗਵੰਤ ਮਾਨ ਦੇ ਖਿਲਾਫ ਭੁਗਤਾਉਣਾ, ਉਲਟ ਖੜਾ ਕਰਨਾ ਤੇ ਇਹ ਸਾਬਤ ਕਰਨਾ ਕਿ ਲਓ ਜੀ ਅਸੀਂ ਤਾਂ ਫਿਰ ਜੈਡ ਸਿਕਿਉਰਿਟੀ ਪਹਿਲੋਂ ਦਿੱਤੀ ਹੋਈ ਸੀ, ਇਹ ਇੱਕ ਸਾਜ਼ਿਸ਼ ਜਿਹੜੀ ਹੈਗੀ ਆ ਸਾਫ਼ ਨਜ਼ਰ ਆ ਰਹੀ ਹੈ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਰਦਾਰ ਬਰਜਿੰਦਰ ਸਿੰਘ ਹਮਦਰਦ ਅਜੀਤ ਅਖਬਾਰ ਵਾਲੇ ਨਾਲ ਲੰਬਾ ਚੌੜਾ ਇੱਕ ਨਾਤਾ ਚੱਲਿਆ ਆਉਂਦਾ। ਚਲੋ ਅਸੀਂ ਵੀ ਉਹਦੇ ਵਿੱਚ ਸਾਰੀਆਂ ਗੱਲਾਂ ਪਿਛਲੇ ਪ੍ਰੋਗਰਾਮਾਂ 'ਚ ਕਰਦੇ ਰਹਿੰਦੇ ਆ, ਪਰ ਅੱਜ ਇਹ ਖਬਰ ਆਈ ਆ ਕਿ ਵਿਜੀਲੈਂਸ ਵੱਲੋਂ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਗਿਆ। ਕਿਉਂ ਕੀਤਾ ਗਿਆ? ਕਿਉਂਕਿ ਜੀ ਜੰਗੇ ਆਜ਼ਾਦੀ ਯਾਦਗਾਰ ਆ ਜਿਹੜੀ, ਉਹਦੇ ਫੰਡਾਂ ਦੀ ਜਾਂਚ ਚੱਲ ਰਹੀ ਆ ਜਿਹਦੇ ਸਬੰਧ ਵਿੱਚ ਵਿਜੀਲੈਂਸ ਨੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੂੰ ਸੱਦਿਆ। ਹੁਣ ਇੱਕ ਪਾਸੇ ਅਖਬਾਰਾਂ ਵਾਲਿਆਂ ਨਾਲ ਪੰਗਾ, ਦੂਜੇ ਪਾਸੇ ਪੰਜਾਬ ਦੇ ਦਰਿਆਈ ਪਾਣੀ ਲਟਾਉਣੇ ਆ, ਤੀਜੇ ਪਾਸੇ ਪੰਜਾਬ ਦੇ ਵਿੱਚ ਪੁਲਿਸ ਨੂੰ ਖੁੱਲੇ ਅਧਿਕਾਰ ਦੇਣੇ ਆ ਲੋਕਾਂ ਦੇ ਛੱਤਰ ਫੇਰਨ ਦੇ, ਸਾਈਬਰ ਕ੍ਰਾਈਮ ਦੇ ਨਾਂ ਹੇਠ ਆਮ ਲੋਕਾਂ ਦਾ ਜਿਉਣਾ ਦੁੱਭਰ ਕਰਨਾ, ਇਹ ਸਾਰੇ ਕਾਸੇ ਨਾਲ ਜਿਹੜਾ ਮਾਹੌਲ ਬਣੂ ਉਹਦੇ 'ਚ ਫਿਰ ਜੈਡ ਸਿਕਿਉਰਿਟੀ ਬਚਾਊ। ਤਾਂ ਇਹ ਆਪਾਂ ਮੰਨ ਲਈਏ ਕਿ ਪੰਜਾਬ ਦਾ ਜਿਹੜਾ ਭਵਿੱਖ ਵਾ ਉਹ ਇਸ ਭਗਵੰਤ ਮਾਨ ਦੀ ਕਮਾਂਡ ਹੇਠ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਖਰਾਬ ਹੋਣ ਵਾਲਾ, ਬੜਾ ਵਿਸਫੋਟਕ ਹੋਣ ਵਾਲਾ। ਤੇ ਇੱਥੇ ਇੱਕ ਹੋਰ ਖਬਰ ਬੜੀ ਅਹਿਮ ਹੈ ਕਿ ਭਾਰਤ ਦੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ, ਉਹਨੇ ਇੱਕ ਕਿਤਾਬ ਜਾਰੀ ਕੀਤੀ ਹੈ ਜਿਹਦਾ ਉਹਨੇ ਕਿਹਾ ਕਿ ਜੀ ਇਹ 9ਵੇਂ ਪਾਤਸ਼ਾਹ ਦੇ ਸੰਬੰਧ 'ਚ ਮੈਂ ਕਿਤਾਬ ਲਿਖੀ। ਇਹ ਕਿਤਾਬ ਜਾਰੀ ਕਰਦਿਆਂ ਉਹਨੇ ਕਿਹਾ ਕਿ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਬੜਾ ਵੱਡਾ ਪਾੜਾ ਜਿਹਨੂੰ ਭਰਨ ਦੀ ਲੋੜ ਆ। ਤੇ ਇਹ ਕਿਤਾਬ ਜਿਹੜੀ ਆ ਕੁਲਦੀਪ ਚੰਦ ਅਗਨੀਹੋਤਰੀ ਦੀ ਲਿਖੀ ਹੋਈ ਆ, ਸ਼੍ਰੀ ਗੁਰੂ ਤੇਗ ਬਹਾਦਰ। ਹੁਣ ਲਿਖਣ ਵਾਲਾ ਕੁਲਦੀਪ ਚੰਦ ਅਗਨੀਹੋਤਰੀ, ਜਾਰੀ ਕਰਨ ਵਾਲਾ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ। ਤੇ ਕਹਿ ਰਿਹਾ ਉਹ ਕਿ ਸਿੱਖ ਧਰਮ ਦੇ ਇਤਿਹਾਸ ਵਿੱਚ ਬੜਾ ਵੱਡਾ ਪਾੜਾ
ਤੇ ਉਸ ਤੋਂ ਅੱਗੇ ਇਸ ਸਾਰੀ ਗੱਲ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਸ਼੍ਰੀਮਾਨ ਜੀ, ਉਹਨਾਂ ਨੇ ਵੀ ਕਿਹਾ ਕਿ ਸਿੱਖ ਧਰਮ ਬਾਰੇ ਬਹੁਤੀ ਖੋਜ ਨਹੀਂ ਕੀਤੀ ਗਈ। ਹੁਣ ਅਸੀਂ ਇੱਕੋ ਬੇਨਤੀ ਕਰ ਰਹੇ ਹਾਂ ਵੀ ਜਿਹੜੀ ਸ਼੍ਰੋਮਣੀ ਕਮੇਟੀ ਦਾ ਸਿੱਖ ਇਤਿਹਾਸ ਰਿਸਰਚ ਬੋਰਡ ਹੈ ਜਾਂ ਧਰਮ ਪ੍ਰਚਾਰ ਕਮੇਟੀ ਆ ਜਾਂ ਸਿੱਖਾਂ ਦੀਆਂ ਹੋਰ ਸੰਸਥਾਵਾਂ, ਇਹ ਛੇਤੀ ਤੋਂ ਛੇਤੀ ਇਹ ਕਿਤਾਬ ਲੈ ਲਓ, ਕਿਉਂਕਿ ਜਿਹੜੀਆਂ ਗੱਲਾਂ ਇਸ ਕਿਤਾਬ ਨੂੰ ਰਿਲੀਜ਼ ਕਰਨ ਮੌਕੇ ਕਹੀਆਂ ਗਈਆਂ ਨੇ ਉਹ ਸਾਫ਼ ਦੱਸਦੀਆਂ ਵੀ ਕੋਈ ਪਵਾੜਾ ਇਹਨਾਂ ਨੇ ਲਾਜ਼ਮੀ ਪਾਇਆ। ਸਿੱਖ ਇਤਿਹਾਸ ਨੂੰ ਭਗਵੇਂ ਰੰਗ ਵਿੱਚ ਰੰਗਣ ਲਈ, ਸਿੱਖਾਂ ਦਾ ਹਿੰਦੂਕਰਨ ਕਰਨ ਦੇ ਲਈ ਅਗਲੇ ਕੋਈ ਕਸਰ ਨਹੀਂ ਛੱਡ ਰਹੇ। ਟੈਲੀਵਿਜ਼ਨ ਦੇ ਨਾਟਕਾਂ ਰਾਹੀਂ, ਫਿਲਮਾਂ ਰਾਹੀਂ, ਕਲਾ ਦੇ ਹੋਰ ਖੇਤਰਾਂ ਦੇ ਰਾਹੀਂ, ਖਾਸ ਤੌਰ ਦੇ ਉੱਤੇ ਕਿਤਾਬਾਂ ਰਾਹੀਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਿਵੇਂ ਗੁੰਮਰਾਹ ਕੀਤਾ ਜਾ ਰਿਹਾ। ਹੁਣ ਇੱਕ ਵੇਲਾ ਉਹ ਸੀ ਜਿਹੜੀਆਂ ਕਿਤਾਬਾਂ ਸੀ ਸਾਡੇ ਸਕੂਲਾਂ ਦੀਆਂ, ਉਹ ਸਿਲੇਬਸ ਸਾਨੂੰ ਸਿੱਖੀ ਨਾਲ ਜੋੜਦਾ ਸੀ, ਸਿੱਖ ਇਤਿਹਾਸ ਨਾਲ ਜੋੜਦਾ ਸੀ, ਸਿੱਖ ਫਲਸਫੇ ਨਾਲ ਜੋੜਦਾ ਸੀ। ਸਾਡੀ ਰੂਹ ਜਿਹੜੀ ਸੀ ਉਹ ਸਰਸ਼ਾਰ ਰਹਿੰਦੀ ਸੀ, ਸਾਡੇ ਧਰਮ ਦੇ ਮੂਲ ਜਿਹੜੇ ਸਿਧਾਂਤ ਨੇ ਉਹਨਾਂ ਨਾਲ ਜੁੜ ਜਾਂਦੀ ਸੀ। ਪਰ ਹੁਣ ਉਹਦੇ ਬਿਲਕੁਲ ਉਲਟ ਮਾਹੌਲ ਸਿਰਜਣ ਦਾ ਜਿਹੜਾ ਦੌਰ ਆ ਉਹ ਚੱਲ ਰਿਹਾ। ਸਿੱਖਾਂ ਨੂੰ ਉਹ ਕਥਾ ਕਹਾਣੀਆਂ ਜਿਹੜੀਆਂ ਸਿੱਖ ਨਜ਼ਰੀਏ ਨਾਲ ਮੇਲ ਨਹੀਂ ਖਾਂਦੀਆਂ। ਹੁਣ ਸਾਡੇ ਧਰਮ ਦਾ ਮੂਲ ਸਿਧਾਂਤ ਆ ਜਿਹੜਾ ਉਹ ਸ਼ਰਧਾ ਤੇ ਸਮਰਪਣ, ਕਿ ਗੁਰੂ ਦੇ ਸਾਹਮਣੇ ਬਹੁਤੇ ਜ਼ਿਆਦਾ ਤਰਕ ਬਤਰਕ ਨਹੀਂ ਕਰਨੇ। ਪਰ ਜਦੋਂ ਪੱਛਮੀ ਵਿਦਿਆ ਦਾ ਆਇਆ, ਉਹਨਾਂ ਨੇ ਜਦੋਂ ਆਪ ਦਾ ਟੀਕਾ ਲਾਇਆ, ਉਹਦੇ ਟੀਕੇ ਦੇ ਹਿਸਾਬ ਨਾਲ ਸਾਰੀ ਕਹਾਣੀ ਜਦੋਂ ਬਦਲੀ, ਸਾਨੂੰ ਤਾਂ ਉਸ ਗੱਲ ਨੇ ਵੀ ਬੜਾ, ਜਿਹੜੀ ਆਹ ਪਹਿਲੋਂ ਸਾਡੇ ਆਈ ਹੋਈ ਆ ਪੀੜ੍ਹੀ, ਉਹਨੂੰ ਬੜਾ ਤਰਕ ਬਤਰਕ ਦਾ ਵੀ ਆਹ ਗੱਲ ਕਿਵੇਂ ਹੋ ਜੂ, ਆਹ ਗੱਲ ਕਾਹਤੋਂ ਹੋ ਜੂ, ਐ ਨਹੀਂ ਹੋ ਸਕਦਾ। ਅਗੇ ਜੀ ਭਾਈ ਬਚਿੱਤਰ ਸਿੰਘ, ਉਹ ਕਿਵੇਂ ਜੀ ਉਹਦੇ ਐ ਹਾਥੀ ਦੇ ਮਾਰ ਦੂ। ਆ ਜੀ ਭਾਈ ਘਨਈਏ ਵਾਲੀ ਗੱਲ ਜੱਜਦੀ ਨਹੀਂ। ਉਹ ਜਿਨ੍ਹਾਂ ਨੂੰ ਆਪਦੇ ਧਰਮ ਦੇ ਉੱਤੇ, ਧਾਰਮਿਕ ਇਤਿਹਾਸ ਦੇ ਉੱਤੇ, ਧਾਰਮਿਕ ਫਲਸਫੇ ਦੇ ਉੱਤੇ ਕਿੰਤੂ ਪਰੰਤੂ ਕਰਨੇ ਆ ਜਾਣ, ਉਹ ਲੋਕ ਫਿਰ ਆਪਦੇ ਧਰਮ ਦੇ ਵਿੱਚ ਪਰਪੱਕ ਨਹੀਂ ਰਹਿ ਸਕਦੇ ਹੁੰਦੇ। ਇਸ ਕਰਕੇ ਉਹਨਾਂ ਦੀ ਸ਼ਰਧਾ, ਸਤਿਕਾਰ ਤੇ ਭਰੋਸੇ ਨੂੰ ਤੋੜਨਾ ਬੜਾ ਜ਼ਰੂਰੀ ਸੀ। ਇਸ ਕਰਕੇ ਪਹਿਲਾਂ ਹੀ ਇਸ ਗੱਲ ਦੇ ਬੰਨ ਨੂੰ ਬੰਨੇ ਗਏ ਸੀ। ਪਰ ਹੁਣ ਰਹਿੰਦੀ ਕਸਰ ਇਹ ਆ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਨੇ, ਉਹਨਾਂ ਨੂੰ ਉਹ ਕਿਤਾਬਾਂ ਪੜ੍ਹਾਈਆਂ ਜਾਣੀਆਂ ਨੇ ਜਿਹਦੇ ਨਾਲ ਉਹਨਾਂ ਦਾ ਹਿੰਦੂਕਰਨ ਹੋ ਜਾਵੇ। ਸਿੱਖਾਂ ਨੂੰ ਕੇਸਾਧਾਰੀ ਹਿੰਦੂ ਜੋ ਬਣਾਉਣਾ, ਆਪਾਂ ਅੱਗੇ ਵੀ ਕਹਿੰਦੇ ਰਹਿੰਦੇ, ਅੱਜ ਫੇਰ ਉਹ ਗੱਲ ਦੁਹਰਾ ਦਿੰਦੇ ਆ ਕਿ ਅਗਲਿਆਂ ਨੇ ਤਾਂ ਮਿਥਿਆ ਹੋਇਆ ਕਿ ਵਿਦਿਆ ਨੀਤੀ में ਸੰਸ਼ੋਧਨ ਕਰਕੇ ਮੁਸਲਮਾਨੋਂ ਕੀ ਮੁਸਲਮਾਨੀ, ਸਿੱਖਾਂ ਦੀ ਸਿੱਖੀ ਤੇ ਈਸਾਈਆਂ ਦੀ ਈਸਾਈਅਤ ਕੱਢ ਦੇਣੀ। ਸੋ ਇਸ ਮੁਲਕ ਦੇ ਵਿੱਚ ਜਦੋਂ ਅਗਲਿਆਂ ਦਾ ਧਰਮ ਖੋਹੋਗੇ, ਆਪਾਂ ਨੂੰ ਚੇਤੇ ਆ ਨਾ ਕਿ ਸਿੱਖ ਇਤਿਹਾਸ ਦੇ ਵਿੱਚ ਹਜ਼ਾਰਾਂ ਘਟਨਾਵਾਂ ਨੇ ਜਦੋਂ ਆਖਿਆ ਗਿਆ ਕਿ ਆਪਦਾ ਧਰਮ ਛੱਡ ਦਿਓ, ਦੀਨ ਕਬੂਲ ਕਰੋ ਜਾਂ ਮੌਤ ਕਬੂਲ ਕਰੋ, ਤਾਂ ਸਿੱਖ ਹਮੇਸ਼ਾ ਹੀ ਮੌਤ ਕਬੂਲ ਕਰਦੇ ਰਹੇ। ਤਾਂ ਅੱਜ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਉਹਨਾਂ ਨੇ ਨਵਾਂ ਤਰੀਕਾ ਲਿਆਂਦਾ, ਪੁੱਛਣ ਦੀ ਲੋੜ ਹੀ ਨਹੀਂ। ਉਹ ਕਹਿੰਦੇ ਪਹਿਲੀ ਦੂਜੀ ਤੋਂ ਨਿਆਣਿਆਂ ਨੂੰ ਕਾਬੂ ਕਰੋ, ਇਹਨਾਂ ਦਾ ਹਿੰਦੂਕਰਨ ਕਰੋ। ਉਹ ਜਿਹੜੀ ਆ ਕਿਤਾਬ ਆ ਜਿਹਦੇ ਬਾਰੇ ਸਰਦਾਰ ਹਰਦੀਪ ਸਿੰਘ ਪੁਰੀ, ਬੀਜੇਪੀ ਦੇ ਮੰਤਰੀ ਸਾਹਿਬ, ਤੇ ਆ ਜਿਹੜਾ ਇਕਬਾਲ ਸਿੰਘ ਲਾਲਪੁਰਾ, ਇਹ ਇਕੱਲੇ ਨਹੀਂ, ਇਹੋ ਜਿਹੇ ਹੋਰ ਬਣੇ ਨੇ। ਇਹਨਾਂ ਦੇ ਤਾਂ ਨਾਂ ਬਾਰ-ਬਾਰ ਸਾਹਮਣੇ ਆਈ ਜਾਂਦੇ ਆ, ਆਪਾਂ ਇਹਨਾਂ ਦਾ ਨਾਂ ਲੈ ਕੇ ਬਹਿ ਜਾਂਦੇ ਆ। ਬੜੇ ਲੋਕ ਪੱਟੇ ਹੋਏ ਨੇ ਬੀਜੇਪੀ ਵਾਲਿਆਂ ਨੇ, ਆਰਐਸਐਸ ਵਾਲਿਆਂ ਨੇ। ਅਗਲਿਆਂ ਕੋਲੇ ਪੈਸਾ, ਅਹੁਦੇ ਤੇ ਇਹ ਲੋਭ ਲਾਲਚ ਦੇ ਮਾਰੇ ਹੋਏ ਬੰਦੇ, ਜਿਨ੍ਹਾਂ ਨੂੰ ਇਹ ਫਿਰ ਸਿਆਣੇ ਬੜੇ ਹੋ ਜਾਂਦੇ ਆ। ਇਹਨਾਂ ਨੂੰ ਲੱਗਦਾ ਸਾਡੇ ਐਡੇ ਐਡੇ ਅਹੁਦੇ ਆ, ਸਾਡੇ ਕੋਲੇ ਕਿੱਡੀਆਂ ਕਿੱਡੀਆਂ ਗੱਡੀਆਂ, ਗਨਮੈਨ ਮਿਲੇ ਹੋਏ ਨੇ, ਸਾਡੇ ਵਰਗਾ ਅਕਲਮੰਦ ਕੌਣ। ਤੇ ਇਹਨਾਂ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਇਹ ਚੀਜ਼ ਫਿੱਟ ਹੋ ਜਾਂਦੀ ਆ ਤੇ ਜਿਹੜੀਆਂ ਜਵਲੀਆਂ ਅਸੀਂ ਮਾਰਦੇ ਆ ਉਹ ਸਾਰੀ ਦੁਨੀਆ ਨੂੰ ਮੰਨਣੀਆਂ ਚਾਹੀਦੀਆਂ ਨੇ। ਪਰ ਗੁਰਾਂ ਦਾ ਖਾਲਸਾ, ਇਹ ਤਾਂ ਮੁਗਲ ਸ਼ਹਿਨਸ਼ਾਹ ਜਿਹੜੇ ਸੀ ਉਹਨਾਂ ਦੇ ਸਾਹਮਣੇ ਅੜਿਆ ਰਿਹਾ। ਜ਼ਕਰੀਏ ਵਰਗੇ, ਨਾਦਰ ਵਰਗੇ, ਅਬਦਾਲੀ ਵਰਗੇ ਚੜ ਚੜ ਕੇ ਆਉਂਦੇ ਰਹੇ। ਬਾਅਦ ਵਿੱਚ ਗੋਰਿਆਂ ਨੇ ਵੀ ਬੜਾ ਜ਼ੋਰ ਲਾਇਆ। ਪਰ ਸਿੱਖ ਜਿਹੜਾ ਹੈ ਉਹਦੇ ਲਈ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਗੁਰੂ ਦੇ ਸਿੱਖ ਨੇ ਆਪਣੇ ਆਪ ਨੂੰ ਇਸ ਧਰਤੀ ਦੇ ਉੱਤੇ ਜਿਸ ਤਰੀਕੇ ਨਾਲ ਇਤਿਹਾਸ ਵਿੱਚ ਰੱਖਿਆ, ਗਾਂ ਵੀ ਉਵੇਂ ਰੱਖੇਗਾ।
ਹਾਂ ਇਹ ਠੀਕ ਆ ਕਿ ਜਿਹੜੀਆਂ ਚੱਲ ਆਈਆਂ ਜਦੋਂ ਚੱਲਦੇ ਆ, ਜਿਵੇਂ ਆਪਾਂ ਪਿਛਲੇ ਦਿਨਾਂ 'ਚ ਵੀ ਗੱਲ ਕਹੀ ਸੀ ਵੀ ਜੇ ਕਿਸੇ ਦੇ ਘਰ ਵਿੱਚ ਚੂਹਾ ਆ ਵੜੇ, ਉਹ ਪਰੇਸ਼ਾਨ ਬਹੁਤ ਕਰਦਾ, ਸਾਰੀ ਰਾਤ ਕੁਤਰ 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 ਕਰੀ ਜਾਂਦਾ। ਉਵੇਂ ਇਹ ਜਿਹੜੇ ਆਰਐਸਐਸ ਦੇ ਹੱਥ ਠੋਕੇ ਆ ਜਾਂ ਇਹੋ ਜਿਹੀਆਂ ਗੜਬੜਾਂ ਕਰਨ ਵਾਲੇ ਲੋਕ ਨੇ, ਇਹ ਪਰੇਸ਼ਾਨ ਤਾਂ ਕਰ ਸਕਦੇ ਆ, ਕਰ ਵੀ ਰਹੇ ਨੇ, ਪਰ ਗੁਰਾਂ ਦਾ ਖਾਲਸਾ ਅਲਰਟ ਵਾ, ਚਤੰਨ ਵਾ, ਪਹਿਰੇਦਾਰੀ ਪੂਰੀ ਠੋਕ ਵਜਾ ਕੇ ਕਰ ਰਿਹਾ। ਤੋ ਜਿਸ ਤਰੀਕੇ ਨਾਲ ਇਹ ਕਿਤਾਬ ਆਈ ਆ, ਇਹ ਲੋਕਾਂ ਨੇ ਪੜ੍ਹਨੀ ਆ ਤੇ ਪੜ੍ਹ ਕੇ 5 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਸਾਰੇ ਇਹਦੇ ਰਾਜ ਵੀ ਭਾਈ ਇਹਦੇ ਚ ਆਹ ਲਿਖਿਆ ਹੋਇਆ। ਆਪਾਂ ਨੂੰ ਤਾਂ ਪਹਿਲਾਂ ਹੀ ਪਤਾ, ਜਿਹੜੀ ਆ ਮਾਰਦਾ ਨਾ ਜਵੜੀ, ਕਿ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਵੱਡਾ ਪਾੜਾ ਜਿਹਨੂੰ ਭਰਨ ਦੀ ਲੋੜ ਆ। ਪਾੜਾ ਕੀ ਆ? ਇਹਨਾਂ ਦੇ ਦਿਮਾਗ 'ਚ ਕੁੱਤਾ ਕੀੜਾ ਵੜਿਆ ਹੋਇਆ ਵੀ ਅਸੀਂ ਇਹ ਗੱਲ ਮਨਾਉਣੀ ਹੈ ਕਿ ਜਿਹੜੇ 9ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ, ਉਹ ਧਰਮ ਦੀ ਚਾਦਰ ਨਹੀਂ, ਅਸੀਂ ਉਹਨਾਂ ਨੂੰ ਹਿੰਦ ਦੀ ਚਾਦਰ ਬਣਾਉਣਾ। ਹੁਣ 9ਵੇਂ ਪਾਤਸ਼ਾਹ ਸਾਰੀ ਸ੍ਰਿਸ਼ਟੀ, ਜਿਹੜਾ ਸਾਰਾ ਬ੍ਰਹਿਮੰਡ ਆ, ਕਿਉਂਕਿ ਸਾਡੇ ਲਈ ਗੁਰ ਪਰਮੇਸ਼ਰ ਭੇਦ ਨੇ ਤੇ ਸਾਡੇ ਲਈ ਉਹਨਾਂ ਦੇ ਅਰਥ ਕੁਝ ਹੋਰ ਨੇ। ਇਹ ਕਹਿੰਦੇ ਆ ਜੀ ਨਹੀਂ, ਉਹ ਤਾਂ ਹਿੰਦੁਸਤਾਨ ਦੇ ਬਸ ਕੱਲਿਆਂ ਦੇ, ਹਿੰਦੂ ਦੇ ਕੱਲੇ ਦੇ ਲਈ ਕੁਰਬਾਨੀ ਕੀਤੀ। ਕੁਰਬਾਨੀ ਦੇ ਵੀ ਬੜੇ ਹੋਰ ਨੇ। ਕੁਰਬਾਨੀ, ਸ਼ਹਾਦਤ, ਇਹ ਸ਼ਬਦ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਅਰਥ ਰੱਖਦੇ ਆ। ਸ਼ਹਾਦਤ ਜਿਹੜੀ ਆ ਉਹ ਗਵਾਹੀ ਹੈ ਕਿ ਜਿਹੜਾ ਕੁਝ ਤੂੰ ਕਹਿ ਰਿਹਾ ਇਹ ਗਲਤ ਆ, ਮੈਂ ਇਹਦੀ ਗਵਾਹੀ ਦੇਣੀ। ਤੇ ਇੱਧਰ ਇਹਨਾਂ ਨੇ ਨਵਾਂ ਹੀ ਸੱਪ ਕੱਢਿਆ ਹੋਇਆ, ਪਤਾ ਨਹੀਂ ਕਿੱਥੋਂ ਲਿਆਉਂਦੇ ਆ ਗੱਲਾਂ। ਕਹਿੰਦੇ ਜੀ ਗੁਰੂ ਤੇਗ ਬਹਾਦਰ ਕਾ ਬਲੀਦਾਨ ਯਾਦ ਰੱਖੇਗਾ ਹਿੰਦੁਸਤਾਨ। ਬਲੀਦਾਨ ਮਤਲਬ ਜਿਵੇਂ ਬਲੀ ਦੇਤੀ, ਵੀ ਅਸੀਂ ਆਪਦੇ ਆਪ ਨੂੰ ਬਚਾਉਣ ਲਈ 9ਵੇਂ ਪਾਤਸ਼ਾਹ ਦੀ ਬਲੀ ਦੇਤੀ। ਆ ਇਹਨਾਂ ਦੇ ਦਿਮਾਗ 'ਚ ਕੁੱਤਾ ਕੀੜਾ ਵੜਿਆ ਹੋਇਆ। ਤੋ ਬਲੀਦਾਨ ਜਾਂ ਹਿੰਦ ਦੀ ਚਾਦਰ ਬਣਾਉਣਾ, ਇਹ ਆ ਪੁਰੀ ਪਾਰੀ ਵਰਗਿਆਂ ਨੂੰ, ਆ ਲਾਲਪੁਰੇ ਵਰਗਿਆਂ ਨੂੰ, ਜਾਂ ਹੋਰ ਕਈ ਨੇ, ਉਹਨਾਂ ਨੂੰ ਤਾਂ ਗੱਲਾਂ ਪੁੱਗ ਜਾਣਗੀਆਂ, ਪਰ ਗੁਰਾਂ ਦੇ ਖਾਲਸੇ ਨੂੰ ਨਹੀਂ। ਠੀਕ ਆ ਭਾਈ ਲਾਲਪੁਰਾ ਜੀ ਜਾਂ ਭਾਈ ਪੁਰੀ ਜੀ, ਤੁਸੀਂ ਬਹੁਤ ਪੜ੍ਹੇ ਹੋਵੋਗੇ, ਤੁਹਾਡੇ ਕੋਲੇ ਬੜੀਆਂ ਵੱਡੀਆਂ ਵੱਡੀਆਂ ਪੋਸਟਾਂ ਨੇ, ਪਰ ਜਿਹੜਾ ਆਪਦੇ ਘਰੇ ਰੱਖੀਆਂ ਹੋਈਆਂ 2 ਮੱਝਾਂ ਲਈ ਪੱਠੇ ਖੋਤ ਕੇ ਲੈ ਕੇ ਆਉਂਦਾ ਨਾ, ਉਹ ਤੁਹਾਡੇ ਨਾਲੋਂ ਕਿਤੇ ਮਹਾਨ ਆ, ਜਿਹੜਾ ਆਪਦੇ ਗੁਰੂ ਨੂੰ, ਆਪਦੇ ਧਰਮ ਨੂੰ ਸਮਰਪਿਤ ਆ। ਤੁਸੀਂ ਤਾਂ ਬੋਲੀ ਹੋਈ ਬਦਲ ਲਈ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਗੁਰੂ ਪਾਤਸ਼ਾਹ ਨੇ ਉਸ ਟਾਈਮ ਕਿਹਾ ਸੀ ਨਾ ਵੀ ਤੁਸੀਂ ਤਾਂ ਆਪਦੀ ਬੋਲੀ ਬਦਲ ਲਈ, ਮੀਆਂ ਜੀ ਕਰਨ ਲੱਗੇ। ਤੇ ਇੱਕ ਗੱਲ ਇਹ ਆਖੀ ਸੀ, ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਵੀ ਤੁਸੀਂ ਤਾਂ ਭਾਈ ਤੁਰਕਾਂ ਵਰਗੇ ਕੱਪੜੇ ਪਾ ਲਏ। ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਉਸ ਟਾਈਮ ਆਖੀ ਸੀ ਕਿ ਤੁਸੀਂ ਉਹਨਾਂ ਦੀ ਬੋਲੀ ਅਤੇ ਉਹਨਾਂ ਦਾ ਪਹਿਰਾਵਾ ਤੇ ਉਹਨਾਂ ਦਾ ਖਾਣ ਪੀਣ ਤੇ ਉਹਨਾਂ ਦਾ ਸੱਭਿਆਚਾਰ ਅਪਣਾ ਲਿਆ, ਉਹੀ ਗੱਲ ਅੱਜ ਸਾਡੇ ਲਈ ਹੈ ਕਿ ਪੁਰੀ ਸਾਹਿਬ, ਲਾਲਪੁਰਾ ਜੀ, ਤੁਸੀਂ ਭਾਈ ਕਿਸੇ ਦੀ ਬੋਲੀ ਜਾਂ ਕਿਸੇ ਦਾ ਸੱਭਿਆਚਾਰ ਅਪਣਾ ਸਕਦੇ ਹੋ, ਪਰ ਇਹ ਖਾਲਸਾ ਪੰਥ ਦੀ ਰੀਤ ਨਹੀਂ ਹੈ। ਖਾਲਸਾ ਪੰਥ ਖਾਲਸਾ ਹੀ ਕਦਰਾਂ ਕੀਮਤਾਂ ਸਿਧਾਂਤਾਂ ਉੱਤੇ, ਸੰਕਲਪਾਂ ਉੱਤੇ ਪਹਿਰਾ ਦਿੰਦਾ। ਤੇ ਇਹ ਠੀਕ ਆ ਕਿ ਸਾਡੇ ਵਿਦਿਅਕ ਸਿਸਟਮ ਦੀਆਂ ਕਮਜ਼ੋਰੀਆਂ ਕਰਕੇ ਗੜਬੜਾਂ ਆ ਰਹੀਆਂ ਨੇ, ਪਰ ਗੁਰਾਂ ਦਾ ਖਾਲਸਾ ਕਦੇ ਵੀ ਇਹੋ ਜਿਹੇ ਝਮੇਲਿਆਂ ਦੇ ਵਿੱਚ ਪੂਰੀ ਤਰ੍ਹਾਂ ਨਹੀਂ ਫਸਾਇਆ ਜਾ ਸਕਦਾ। ਠੀਕ ਆ, ਤੁਸੀਂ ਟਰੈਪ ਲਾਉਂਦੇ ਹੋ, ਟਰੈਪ ਕਦੇ ਕਦੇ ਕਾਮਯਾਬ ਵੀ ਹੋ ਜਾਂਦਾ, ਪਰ ਇਹ ਸਦੀਵੀ ਤੌਰ ਤੇ ਕਾਮਯਾਬ ਨਹੀਂ ਹੋ ਸਕਦਾ। ਸੋ ਜਿਹੜਾ ਇਹ ਚਲਾਇਆ ਇੱਕ ਟਕਵੰਜ ਵੀ ਕਿਤਾਬਾਂ ਜਿਹੀਆਂ ਲਿਖੋ ਤੇ ਉਹਦੇ ਰਾਹੀਂ ਸਿੱਖਾਂ ਦੇ ਬੱਚਿਆਂ ਨੂੰ ਕਾਬੂ ਕਰੋ, ਇਹ ਗੱਲ ਬਣਨੀ ਨਹੀਂ। ਸਿੱਖਾਂ ਨੂੰ ਸਦਾ ਹੀ ਅਹਿਸਾਸ ਆ ਕਿ ਤੁਸੀਂ ਸਾਡੇ ਨਾਲ ਕੀ ਕਰਨ ਲੱਗੇ ਹੋ, ਕਿਵੇਂ ਕਰਨ ਲੱਗੇ ਹੋ। ਜਦੋਂ ਦੁਸ਼ਮਣ ਦਾ ਪਤਾ ਹੋਵੇ ਨਾ ਕਿ ਦੁਸ਼ਮਣੀ ਸਾਡੇ ਨਾਲ ਕੱਢ ਰਿਹਾ, ਉਸ ਟਾਈਮ ਹੋਰ ਤਰੀਕੇ ਦਾ ਮਾਹੌਲ ਹੁੰਦਾ, ਹੋਰ ਤਰੀਕੇ ਦੀ ਗੱਲ ਹੁੰਦੀ ਹੈ। ਖੈਰ, ਹੁਣ ਜਿਹੜਾ ਸਮਾਂ ਸਾਡਾ ਉਹ ਸਮਾਪਤ ਆ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।